ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਟਿੱਪਣੀਆਂ, ਕੁਝ ਅਹਿਮ ਚਰਚਾ ਕਰਾਂਗੇ ਖਬਰਾਂ ਤੇ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਪਲ ਇੰਡੀਅਨ ਕੰਜ਼ੀਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸੈਂਟਾ ਨੀਲਾ ਦੀ, ਨੀਮਾ ਸਹੋਤਾ ਦੇ ਨਾਲ ਗੱਲ ਕਰ ਸਕਦੇ ਹੋ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਲਈ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਰਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਆ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਸ਼ੁਰੂਆਤ ਕਰ ਲਈਏ ਬਿਜਲੀ ਸੋਧ ਬਿੱਲ ਤੋਂ। ਬਿਜਲੀ ਸੋਧ ਬਿੱਲ ਦੇ ਰੌਲੇ ਦੇ ਦਰਮਿਆਨ ਮੁੱਖ ਮੰਤਰੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮਿਲੇ ਨੇ ਜੀ। ਹਾਂ ਬਿਲਕੁਲ ਜੀ। ਦੇਖੋ ਗੱਲ ਇਹ ਆ ਕਿ ਜਿਹੜਾ ਬਿਜਲੀ ਸੋਧ ਬਿੱਲ 2020 ਜਿਹਨੂੰ ਹੁਣ 2022 ਕਹੀਏ, 2020 ਤੋਂ ਚੱਲਦਾ 2022 ਤੱਕ ਆ ਗਿਆ ਤੇ ਉਹ ਤੇ ਹੁਣ ਇੱਕ ਵਾਰੀ ਏਦਾਂ ਕਹਿ ਲਓ ਕਿ ਹੋਲਡ ਤੇ ਪੈ ਗਿਆ। ਕਾਫੀ ਰੌਲਾ ਰੱਪਾ ਪਿਆ ਪਿਛਲੇ 2 ਦਿਨ ਤੋਂ, ਕਾਫੀ ਜ਼ਿਆਦਾ ਉਹਦੀ ਕਹਿ ਲਓ ਕਿ ਜਿਹੜੀ ਚਰਚਾ ਸੀ ਉਹ ਸੁਣਾਈ ਦਿੱਤੀ ਜੀ ਤਾਂ ਅੱਜ ਉਹਦੇ ਬਾਰੇ ਤੇ ਇਹੋ ਹੀ ਆ ਕਿ ਉਹ ਸਟੈਂਡਿੰਗ ਕਮੇਟੀ ਦੇ ਕੋਲ ਚਲਾ ਗਿਆ। ਪਾਰਲੀਮੈਂਟਰੀ ਜਿਹੜੀ ਸਟੈਂਡਿੰਗ ਕਮੇਟੀ ਹੁੰਦੀ ਜੀ ਤਾਂ ਉਹਦੇ ਵਿੱਚ ਕੀ ਹੈ ਕਿ ਹੁਣ ਖਾਸਾ ਟਾਈਮ ਲੱਗੇਗਾ। ਖਾਸਾ ਟਾਈਮ ਤੋਂ ਭਾਵ ਕੀ ਹੈ ਕਿ ਉਹ ਦੇਖਣਗੇ, ਚੈੱਕ ਕਰਨਗੇ, ਜਿਹੜੇ ਇਤਰਾਜ਼ ਨੇ ਉਹ ਲੱਗਣਗੇ, ਫਿਰ ਉਹ ਵਾਪਸ ਸਦਨ ਚ ਆਏਗੀ ਤਾਂ ਉਦੋਂ ਤੱਕ ਤੇ ਮੇਰੇ ਖਿਆਲ ਦੇ ਨਾਲ ਇਲੈਕਸ਼ਨ ਬਹੁਤ ਨੇੜੇ ਹੋਏਗਾ। ਸੋ ਲੱਗਦਾ ਹੈ ਕਿ ਮਾਮਲਾ ਜਿਹੜਾ ਲਟਕੇਗਾ। ਤਾਂ ਖੈਰ ਜੇ ਗੱਲ ਕਰੀਏ ਕਿ ਭਗਵੰਤ ਮਾਨ ਮਿਲੇ ਨੇ ਉੱਥੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ, ਜੀ ਮੇਰੇ ਖਿਆਲ ਦੇ ਨਾਲ ਪਿਊਸ਼ ਗੋਇਲ ਦਾ ਨਾਮ ਤੇ ਹਰੇਕ ਪੰਜਾਬੀ ਜਾਣਦਾ ਹੀ ਹੋਏਗਾ। ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਜੀ ਬਹੁਤ ਵੱਡੇ ਲੀਡਰ ਲਗਾਤਾਰ ਮੀਟਿੰਗਾਂ ਕਰ ਰਹੇ ਸਨ ਤੇ ਸਾਹਿਬ ਉੱਥੇ ਬੈਠੇ ਹੁੰਦੇ ਸੀਗੇ। ਇਹਦੇ ਵਿੱਚ ਹੁਣ ਦੇਖੋ ਜਿਹੜਾ RDF ਦਾ ਪੈਸਾ ਜਿਹਦੇ ਤੇ ਮੇਰੇ ਖਿਆਲ ਦੇ ਨਾਲ ਅਨੇਕਾਂ ਵਾਰ ਗੱਲਬਾਤ ਤੁਸੀਂ ਵੀ ਕਰ ਚੁੱਕੇ ਹੋਣੇ ਆ, ਮੈਂ ਵੀ ਕਰ ਚੁੱਕਾ ਵਾਂ। ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਪੈਸਾ ਅੜਿਆ ਸੀਗਾ ਉਹ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਛ ਮਤਲਬ ਕਢਾਉਣਾ ਸੀਗਾ ਕਿ ਪਹਿਲਾਂ ਸ਼ਰਤਾਂ ਮਨਵਾਉਣੀਆਂ ਸੀ, ਉਸ ਤੋਂ ਬਾਅਦ ਉਹ ਪੈਸਾ ਜਿਹੜਾ ਜਾਰੀ ਕਰਨਾ ਹੀ ਸੀਗਾ। ਤਾਂ ਇਹਨਾਂ ਨੇ ਜਦੋਂ ਮਤਲਬ ਕਿ ਮਾਨ ਸਾਹਿਬ ਹੋਰਾਂ ਨੇ ਆ ਕੇ ਸੱਤਾ ਸੰਭਾਲੀ ਤੇ ਇਹਨਾਂ ਨੇ ਉਹ ਚੇਂਜ ਕਰ ਦਿੱਤਾ ਸੀਗਾ ਜਿਹੜਾ ਉਹ ਕਰਵਾਉਣਾ ਚਾਹੁੰਦੇ ਸੀਗੇ। ਉਹਦੇ ਚ ਕੀ ਸੀਗਾ ਕਿ ਬਈ ਤੁਸੀਂ ਅਸੈਂਬਲੀ ਦੇ ਵਿੱਚ ਲਿਆ ਕੇ ਤੇ ਮੋਹਰ ਲਾ ਦਿਓ ਕਿ ਜਿਹੜਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਉਹ ਤੁਸੀਂ ਕਰਜ਼ ਮਾਫੀ ਵਰਗੀ ਯੋਜਨਾ ਚ ਨਹੀਂ ਲਾਓਗੇ। ਮਤਲਬ ਕਿ ਜਿੱਥੋਂ ਪੈਸਾ ਆਇਆ, ਜਿਸ ਮਕਸਦ ਵਾਸਤੇ ਆਇਆ, ਜਿਸ ਮਕਸਦ ਵਾਸਤੇ ਉਹ ਇਕੱਤਰ ਕੀਤਾ ਗਿਆ ਤਾਂ ਤੁਸੀਂ ਉਹਨੂੰ ਉੱਥੇ ਹੀ ਖਰਚ ਕਰੋਗੇ। ਤਾਂ ਇਹਨਾਂ ਨੇ ਲਿਖਤੀ ਲੈ ਆਂਦਾ ਸੀਗਾ ਸਦਨ ਦੇ ਵਿੱਚ, ਤਾਂ ਗੱਲ ਹੀ ਖਤਮ ਹੋ ਗਈ। ਫਿਰ ਤੇ ਕੋਈ ਰੌਲਾ ਹੀ ਨਹੀਂ ਰਹੇਗਾ ਤੇ ਜਦੋਂ ਰੌਲਾ ਹੀ ਨਹੀਂ ਰਹਿ ਗਿਆ ਤਾਂ ਫਿਰ ਉਹ ਜਿਹੜਾ ਫੰਡ ਆ ਉਹ ਜਾਰੀ ਹੋ ਜਾਣਾ। ਤਾਂ ਇਹਨਾਂ ਨੇ ਵੈਸੇ ਅੱਜ ਇਹ ਯਕੀਨ ਦਵਾਇਆ ਹੈ। ਮਾਨ ਸਾਹਿਬ ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਅੱਗੇ ਤੋਂ ਇਹ ਜਿਹੜੇ ਕੇਂਦਰ ਤੇ ਫੰਡ ਆ, ਕੇਂਦਰੀ ਫੰਡ ਆ ਜਿਹੜੇ ਉਹ ਰੋਕੇ ਨਹੀਂ ਜਾਣਗੇ, ਵੇਲੇ ਸਿਰ ਜਿਹੜੇ ਆ ਉਹ ਦਿੱਤੇ ਜਾਣਗੇ। ਤਾਂ ਮੈਂ ਜਿਵੇਂ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਤਾਂ ਨਹੀਂ ਰੁਕੇਗਾ ਕਿਉਂਕਿ ਜੋ ਉਹਨਾਂ ਨੇ ਸ਼ਰਤ ਲਾਈ ਸੀ ਉਹ ਸ਼ਰਤ ਤੁਸੀਂ ਬਾਅਦਬ ਮੰਨ ਚੁੱਕੇ ਜੀ। ਹੁਣ ਹੋਣਾ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਖੜਕੀ ਚ ਫਸਾਇਆ ਹੈ, ਇੱਕ ਗੱਲ ਯਾਦ ਰੱਖਿਓ ਕਿ ਜਿਹੜਾ ਪੰਜਾਬ 8.5% ਲੈਂਦਾ ਹੈ ਨਾ ਟੈਕਸ ਮੰਡੀਆਂ ਦਾ ਟੋਟਲ ਸੈਸ ਪਾ ਕੇ, ਉਹ ਇਹਨੂੰ ਵੀ ਬਰਾਬਰ ਕਰਨਗੇ। ਮਤਲਬ ਕਿ ਇੱਕ ਦੇਸ਼ ਇੱਕ ਸੈਸ ਹੌਲੀ ਹੌਲੀ, ਕਿਉਂਕਿ ਉਹ ਰੋਕ ਲੈਣਗੇ, ਪੈਸਾ ਰੋਕ ਲੈਣਗੇ, ਕਿਸੇ ਨਾ ਕਿਸੇ ਬਹਾਨੇ ਖਰਾਬ ਕਰਨਗੇ, ਖੱਜਲ ਕਰਨਗੇ। ਟੈਕਸਾਂ ਦਾ ਕੇਂਦਰੀਕਰਨ ਇਸੇ ਤਰ੍ਹਾਂ ਹੀ ਸਭ ਖਤਰਨਾਕ ਹੁੰਦਾ ਹੈ। ਤਾਂ ਖੈਰ ਦੂਜੀ ਗੱਲ ਜਿਹੜੀ ਹੈ ਇਹਨਾਂ ਨੇ ਉੱਥੇ ਕਹੀ ਕਿ ਮੱਤੇਵਾੜਾ ਜੰਗਲ ਦੇ ਵਿੱਚ ਜਿਹੜਾ ਉਹ ਲੱਗਣਾ ਸੀਗਾ
ਟੈਕਸਟਾਈਲ ਪਾਰਕ ਵਾਲਾ ਪ੍ਰੋਜੈਕਟ, ਜੀ ਤਾਂ ਉਹਨਾਂ ਨੇ ਕਿਹਾ ਮਾਨ ਸਾਹਿਬ ਨੇ ਕਿ ਉਹਨੂੰ ਅਸੀਂ ਹੱਥੋਂ ਜਾਣ ਨਹੀਂ ਦੇਵਾਂਗੇ, ਮਤਲਬ ਕਿ ਉਹਦੇ ਵਾਸਤੇ ਬਦਲਵੇਂ ਥਾਂ ਜਿਹੜੇ ਆ ਉਹ ਸਾਡੇ ਕੋਲ ਹੈਗੇ ਨੇ, ਕੁਝ ਹੋਰ ਬਦਲ ਹੈਗੇ ਆ, ਤਾਂ ਉਹ ਪ੍ਰੋਜੈਕਟ ਅਸੀਂ ਆਪਣੇ ਹੱਥੋਂ ਖਿਸਕਣ ਨਹੀਂ ਦੇਣਾ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਅੱਛੀ ਖਬਰ ਆ। ਕਿਉਂ? ਕਿਉਂਕਿ ਜਿੱਥੇ ਵਾਤਾਵਰਣ ਪ੍ਰੇਮੀ ਆਪਣੀ ਜਿੱਤ ਦੇ ਜਸ਼ਨ ਮਨਾ ਰਹੇ ਸੀ, ਉੱਥੇ ਇਹ ਵੀ ਨਾਲ ਇੱਕ ਆਵਾਜ਼ ਸੀਗੀ ਕਿ ਐਸਾ ਪ੍ਰੋਜੈਕਟ ਜਿਹਦੇ ਵਿੱਚ ਬਹੁਤ ਸਾਰਾ ਰੁਜ਼ਗਾਰ ਜਿਹੜਾ ਉਹ ਮਿਲ ਸਕਦਾ ਹੈ। ਤਾਂ ਜੇ ਉਹ ਕਿਸੇ ਅੱਛੇ ਥਾਂ ਤੇ ਲੱਗ ਜਾਂਦਾ ਜਿੱਥੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਹੈ, ਜਿੱਥੇ ਪਾਣੀ ਨੂੰ ਕੋਈ ਨੁਕਸਾਨ ਨਹੀਂ ਹੈਗਾ, ਤਾਂ ਫਿਰ ਸਾਨੂੰ ਕੋਈ ਮਾੜਾ ਵੀ ਨਹੀਂ ਹੈ। ਹੁਣ ਇਹਨਾਂ ਨੇ ਅੱਜ ਮੇਰੇ ਖਿਆਲ ਦੇ ਨਾਲ ਉੱਥੇ ਗੱਲਬਾਤ ਕਰਕੇ ਕੋਈ ਗੁਫ਼ਤਗੂ ਕੀਤੀ ਹੋਏਗੀ, ਤਾਂ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਭਰੋਸਾ ਜਤਾਇਆ ਜਾਂ ਕਹਿ ਲਓ ਕਿ ਭਰੋਸਾ ਦਵਾਇਆ ਵੀ ਹੈ ਕਿ ਉਹ ਪ੍ਰੋਜੈਕਟ ਸਾਡੇ ਕੋਲ ਹੀ ਰਹੇਗਾ। ਇਹ ਇਹਨਾਂ ਦੀ ਦਿੱਲੀ ਯਾਤਰਾ ਸੀ, ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਖੇਪ ਦੀ ਯਾਤਰਾ ਸੀ। ਕੱਲ ਗਏ ਸੀ ਕਿ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ ਵਾ, ਉਹਦੇ ਵਿੱਚ ਵੀ ਇਹਨਾਂ ਨੇ MSP ਦੀ ਗਾਰੰਟੀ ਜਿਹੜੀ ਹੈ ਉਹ ਮੰਗੀ ਹੈ, ਨਾਲ ਕੁਝ ਹੋਰ ਗੱਲਾਂ ਵੀ ਕਹੀਆਂ ਨੇ। ਕਿਉਂਕਿ ਦੇਖੋ ਨੀਤੀ ਆਯੋਗ ਦਾ ਜਿਹੜਾ ਗੋਲ ਹੈ ਉਹ ਸ਼ਾਇਦ ਇਸ ਟਾਈਮ ਕਹਿ ਲਓ ਕਿ 2045 ਦਾ ਜਿਹੜਾ ਦੇਸ਼ ਦਾ ਗੋਲ ਹੈ ਉਹ ਹੈ, ਤਾਂ ਇੱਕ ਏਜੰਡਾ ਇਸ ਤਰ੍ਹਾਂ ਦਾ ਸੈੱਟ ਕੀਤਾ ਜਾ ਰਿਹਾ। ਤਾਂ ਉਹਦੇ ਵਿੱਚ ਜਿੱਦਾਂ ਕੱਚੇ ਤੇਲ ਤੋਂ ਨਿਰਭਰਤਾ ਘਟਾਈ ਜਾਵੇ, ਉਹ ਇੱਕ ਬੜਾ ਵੱਡਾ ਇਸ ਦੇਸ਼ ਦੇ ਸਾਹਮਣੇ ਸਵਾਲ ਆ ਜਾਂ ਕਹਿ ਲਓ ਚੈਲੰਜ ਆ। ਤਾਂ ਠੀਕ ਉਸੇ ਤਰ੍ਹਾਂ ਜਿਵੇਂ ਕੱਚਾ ਤੇਲ ਬਹੁਤ ਜ਼ਿਆਦਾ ਇੰਪੋਰਟ ਕਰਨਾ ਪੈਂਦਾ ਇੰਡੀਆ ਨੂੰ, ਤਾਂ ਦਾਲਾਂ ਵੀ ਬਹੁਤ ਜ਼ਿਆਦਾ ਇੰਪੋਰਟ ਕਰਨੀਆਂ ਪੈਂਦੀਆਂ। ਤਾਂ ਉਹਦੇ ਤੇ ਜਦੋਂ ਉਸ ਏਜੰਡੇ ਦੇ ਨੁਕਤੇ ਤੇ ਗੱਲ ਕੀਤੀ ਗਈ, ਤਾਂ ਸਾਡੇ ਚੀਫ ਮਿਨਿਸਟਰ ਨੇ ਆਖਿਆ ਕਿ ਅੱਗੇ ਵੀ ਤੁਹਾਡੇ ਹੱਥ ਚੋਂ ਅਸੀਂ ਕਟੋਰਾ ਜਿਹੜਾ ਛੁਡਵਾ ਦਿੱਤਾ ਸੀਗਾ, ਮਤਲਬ ਕਿ ਹਰੀ ਕ੍ਰਾਂਤੀ ਲਿਆ ਕੇ ਅਸੀਂ ਇਹ ਮਸਲਾ ਹੱਲ ਕਰ ਦਿੱਤਾ ਸੀਗਾ ਕਿ ਕਿੱਥੇ ਤੁਸੀਂ US ਦੇ ਸਾਹਮਣੇ ਕਟੋਰਾ ਲੈ ਕੇ ਖਲੋਤੇ ਸੀਗੇ। ਤਾਂ ਅੱਜ ਵੀ ਜੇ ਤੁਸੀਂ ਸਾਨੂੰ ਸਪੋਰਟ ਕਰੋ, ਖਾਸ ਤੌਰ ਤੇ MSP ਦੇਵੋ, ਤਾਂ ਅਸੀਂ ਜਿਹੜੀ ਦਾਲਾਂ ਦੀ ਨਿਰਭਰਤਾ ਉਹ ਵੀ ਘੱਟ ਕਰ ਦਿਆਂਗੇ ਜੀ। ਤਾਂ ਇਹਨਾਂ ਨੇ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਚੁੱਕੀਆਂ। ਸੋ ਦੇਖਦੇ ਆ ਇਹਨਾਂ ਤੇ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ। ਉਦਾਂ ਵਧੀਆ ਰਹੀ ਇਹਨਾਂ ਦੀ ਯਾਤਰਾ, ਪਰ ਜਿੱਦਾਂ ਕਹਿ ਲਈਏ ਕਿ ਇੱਕ ਬੜਾ ਵੱਡਾ ਸਵਾਲ ਹਮੇਸ਼ਾ ਜਿਹੜਾ ਬਣਿਆ ਰਹਿੰਦਾ ਹੈ ਕਿ ਕੀ ਸਾਰਾ ਕੁਝ ਜਿਹੜਾ ਚੀਫ ਮਿਨਿਸਟਰ ਜਿਵੇਂ ਦਿੱਲੀ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬੀਆਂ ਦੀ ਵੈਸੇ 57 ਰਹਿੰਦੀ ਆ ਕੇਂਦਰੀ ਤਾਕਤ ਦੇ ਨਾਲ, ਤਾਂ ਕੀ ਉਹ ਸਾਰਾ ਮਸਲਾ ਜਿੱਦਾਂ ਹੁਣ ਇਹ ਕਹਿ ਰਹੇ ਭਰੋਸਾ ਜਤਾ ਰਹੇ ਕਿ ਸਾਰਾ ਕੁਝ ਸਮੂਥਲੀ ਅੱਗੇ ਚੱਲੇਗਾ ਜਾਂ ਫਿਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਾਵਰੋਲਾ ਜਿਹੜਾ ਉੱਠੇਗਾ। ਜੀ ਜੀ ਜੀ। ਉਧਰ ਮਾਲਵਿੰਦਰ ਕੰਗ ਬਾਰੇ ਸੁਣਨ ਦੇ ਵਿੱਚ ਆ ਰਿਹਾ, ਉਹ ਵੀ ਕਾਫੀ ਸਰਗਰਮ ਹੋ ਰਹੇ ਆ। ਉਹ ਕਹਿੰਦੇ ਪਿਛਲੇ ਮੁੱਖ ਮੰਤਰੀਆਂ ਦੇ ਕਰਕੇ ਹੈ ਜਿਹੜਾ ਨੀਤੀ ਆਯੋਗ ਦੀਆਂ ਮੀਟਿੰਗਾਂ ਦੇ ਵਿੱਚੋਂ ਗੈਰ ਹਾਜ਼ਰ ਰਹੇ ਤੇ ਪੰਜਾਬ ਨੂੰ ਨੁਕਸਾਨ ਝੱਲਣਾ ਪਿਆ। ਨਹੀਂ ਦੇਖੋ, ਇਹ ਤਾਂ ਹੁਣ ਰਾਜਨੀਤੀ ਹੁੰਦੀ ਆ, ਕਰਨ ਨੂੰ ਕੀ ਹੈ, ਜਿੱਦਾਂ ਮਰਜ਼ੀ ਕਰ ਲਓ। ਮੇਰੀ ਗੱਲ ਸੁਣੋ, ਜਦੋਂ ਯੂਨੀਵਰਸਿਟੀ ਦਾ ਸੰਘਰਸ਼ ਚੱਲ ਰਿਹਾ ਸੀਗਾ, ਮਾਲਵਿੰਦਰ ਸਿੰਘ ਕੰਗ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿ ਖੁਦ ਉਸੇ ਯੂਨੀਵਰਸਿਟੀ ਦੀ ਰਾਜਨੀਤੀ ਦੀ ਪੈਦਾਇਸ਼ ਨੇ, ਜਿੱਦਾਂ ਹੋਰ ਬਹੁਤ ਸਾਰੇ ਯੰਗ ਲੀਡਰ ਜਿਹੜੇ ਉੱਥੋਂ ਨਿਕਲੇ ਆ। ਅੱਛਾ, ਜਿਸ ਟਾਈਮ ਇਹ ਸੰਘਰਸ਼ ਚੱਲਿਆ ਆ ਹੁਣ ਬੀਤੇ ਦੇ ਵਿੱਚ, ਤਾਂ ਜਦੋਂ ਸਟੂਡੈਂਟ ਯੂਨੀਅਨਾਂ ਦੇ ਕੁਝ ਲੀਡਰ ਇੱਥੇ ਮਿਲਣ ਆਏ ਸਨ ਚੀਫ ਮਿਨਿਸਟਰ ਦੀ ਰਿਹਾਇਸ਼ ਤੇ, ਤਾਂ ਚੀਫ ਮਿਨਿਸਟਰ ਮਿਲੇ ਨਹੀਂ ਸਨ ਜੀ। ਤਾਂ ਉਹਨਾਂ ਦੇ ਜਿਹੜੇ ਨੁਮਾਇੰਦਾ ਸੀਗੇ ਉਹ ਮਿਲੇ ਸੀਗੇ, ਜਦ ਕਿ ਉਹ ਡਾਂਗਾ ਖਾ ਕੇ ਆਏ ਸੀਗੇ। ਤਾਂ ਉਸ ਦਿਨ ਚੀਫ ਮਿਨਿਸਟਰ ਸੀਗੇ ਵੀ ਚੰਡੀਗੜ੍ਹ ਜੀ। ਤਾਂ ਕਹਿਣ ਦਾ ਮਤਲਬ ਇਹ ਕਿ ਬਾਅਦ ਦੇ ਵਿੱਚ ਹੁਣ ਜਦੋਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਉੱਥੇ ਜਵਾਬ ਦੇ ਦਿੱਤਾ ਜਾਂ ਭਰੋਸਾ ਦੇ ਦਿੱਤਾ ਕਿ ਕੇਂਦਰੀਕਰਨ ਨਹੀਂ ਹੋਏਗਾ ਯੂਨੀਵਰਸਿਟੀ ਦਾ। ਉਸ ਤੋਂ ਬਾਅਦ ਤੁਸੀਂ ਐਡਾਂ ਦੇਖੀਆਂ ਹੋਣੀਆਂ, ਇਸ਼ਤਿਹਾਰ ਦੇਖੇ ਹੋਣੇ ਕਿ ਭਗਵੰਤ ਮਾਨ ਦੇ ਠੋਸ ਦ੍ਰਿੜ ਇੱਕ ਫੈਸਲੇ ਨੇ ਜਾਂ ਕਹਿ ਲਓ ਕਿ ਅਟਲ ਸਟੈਂਡ ਨੇ ਇਹ ਸਾਰਾ ਕੁਝ ਜਿਹੜਾ ਉਹ ਸਾਡੇ ਹੱਕ 'ਚ ਕੀਤਾ। ਕਰਨ ਨੂੰ ਕੀ ਹੈ, ਪਰ ਜਿਨ੍ਹਾਂ ਨੇ ਕੀਤਾ ਉਹ ਤੇ ਪਰਦੇ ਦੇ ਪਿੱਛੇ ਰਹਿ ਗਏ। ਜਿਨ੍ਹਾਂ ਵਿਦਿਆਰਥੀਆਂ ਨੇ ਸੰਘਰਸ਼ ਕੀਤਾ, ਡਾਂਗਾ ਖਾਧੀਆਂ, ਜਿਨ੍ਹਾਂ ਸਮਾਜ ਸੇਵੀਆਂ ਨੇ ਆਵਾਜ਼ ਬੁਲੰਦ ਕੀਤੀ, ਜੋ ਪੱਤਰਕਾਰ ਜਿਹੜੇ ਆ ਮੁਸਲਸਲ ਲਗਾਤਾਰ ਇਹਦੇ ਤੇ ਰਿਪੋਰਟਿੰਗ ਕਰਦੇ ਰਹੇ, ਉਹ ਕਿਸੇ ਨੇ ਨਹੀਂ ਦੇਖਣੇ। ਉਹ ਰਾਜਨੀਤੀ ਦੀ ਕਿਉਂਕਿ ਪਹੁੰਚ ਬਹੁਤ ਵੱਡੀ ਹੁੰਦੀ ਹੈ ਜੀ ਜੀ, ਉਹਦਾ ਦਾਇਰਾ ਬਹੁਤ ਵੱਡਾ ਹੁੰਦਾ, ਉਹਦੇ ਕੋਲ ਮਸ਼ੀਨਰੀ ਬਹੁਤ ਵੱਡੀ ਹੁੰਦੀ ਹੈ। ਤਾਂ ਹੁਣ ਕਹਿਣ ਨੂੰ ਕੁਝ ਵੀ ਕਹੀ ਚਲੋ, ਯੂਨੀਵਰਸਿਟੀ ਤੇ ਤੁਹਾਡੀ ਵੀ ਹੈ, ਸਾਡੀ ਸਾਰਿਆਂ ਦੀ ਆਪਣੀ, ਉਹ ਠੀਕ ਹੈ, ਤੁਸੀਂ ਆਪਣੇ ਪੇਟੇ ਪਾ ਲਈ ਗੱਲ। ਤਾਂ ਉਸੇ ਤਰ੍ਹਾਂ ਨੀਤੀ ਆਯੋਗ ਵਾਲਾ ਵੀ ਮਸਲਾ ਜਿਹੜਾ, ਪਹਿਲੀ ਗੱਲ ਤੇ ਇਹ ਆ ਕਿ ਦੇਖੋ ਇਹ ਜਿੱਦਾਂ ਕਹਿ ਰਹੇ ਆ ਮਾਲਵਿੰਦਰ ਕੰਗ ਸਾਹਿਬ ਜਿਹੜੇ ਅੱਜ ਇੱਕ ਸਪੈਸ਼ਲ PC ਕਰਦੇ ਨੇ ਇਸ ਬਾਬਤ। ਦੇਖੋ ਕਿੰਨਾ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੇਸਟ ਆਫ ਟਾਈਮ ਆ ਕਿ ਤੁਸੀਂ ਇੱਕ ਨੀਤੀ, ਕਿਉਂਕਿ ਮਾਨ ਸਾਹਿਬ ਕੱਲ ਯਾਦ ਕਰੋ ਜਦੋਂ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਿਰਕਤ ਕਰਨ ਵਾਸਤੇ ਪੰਜਾਬ ਨੂੰ ਛੱਡ ਰਹੇ ਸਨ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ, ਤਾਂ ਉਹਨਾਂ ਨੇ ਕੀ ਗੱਲ ਕਹੀ ਸੀ ਕਿ ਪਿਛਲੇ ਚੀਫ ਮਿਨਿਸਟਰ ਜੀ ਸੱਦੇ ਦੇ ਬਾਵਜੂਦ ਨਹੀਂ ਸਨ ਜਾਂਦੇ, ਮੈਂ ਚੱਲਿਆ।
ਹੂੰ ਜਦ ਚੀਫ ਮਿਨਿਸਟਰ ਨੇ ਕਹਿ ਦਿੱਤਾ ਤਾਂ ਦੁਬਾਰਾ ਪਾਰਟੀ ਦਾ ਚੀਫ ਸਪੋਕਸ ਪਰਸਨ ਫਿਰ ਪੀਸੀ ਕਰਦਾ ਹੈ ਆਈਓ ਦੁਹਰਾਉਣ ਵਾਸਤੇ। ਇਹਦਾ ਹੂੰ ਮਤਲਬ ਹੈ ਕਿ ਮੁੱਖ ਮੰਤਰੀ ਦੇ ਬਿਆਨ ਤੇ ਤੁਹਾਨੂੰ ਇਤਬਾਰ ਨਹੀਂ ਹੈ ਕਿ ਲੋਕ ਉਹਦਾ ਇਤਬਾਰ ਕਰਦੇ ਆ। ਜੀ ਵੀ ਸਾਨੂੰ ਇਹ ਦੱਸਣ ਦੀ ਜ਼ਰੂਰਤ ਪਵੇ ਕਿ ਯਾਰ ਇਹ ਟਾਈਮ ਵੇਸਟ ਹੁੰਦਾ, ਤੁਸੀਂ ਮੀਡੀਆ ਦਾ ਵੀ ਟਾਈਮ ਵੇਸਟ ਕਰ ਰਹੇ ਹੋ, ਆਪਣਾ ਵੀ ਟਾਈਮ, ਕੀਮਤੀ ਸਮਾਂ ਕੰਗ ਸਾਹਿਬ ਦਾ। ਇਹਨਾਂ ਨੇ ਬਹੁਤ ਮੁੱਦਿਆਂ ਤੇ ਰਫੂ ਕਰਨਾ ਹੁੰਦਾ ਹੈ ਕਿਉਂਕਿ ਸਪੋਕਸ ਪਰਸਨ ਰਫੂ ਹੀ ਕਰਦੇ ਆ, ਹੂੰ ਤਾਂ ਉਹ ਤੁਸੀਂ ਉਧਰ ਆਪਣਾ ਟਾਈਮ ਲਾਓ। ਸੋ ਇਹਨਾਂ ਨੇ ਸੋਮਵਾਰ ਯਾਨੀ ਅੱਜ ਮੰਡੇ ਇੱਕ ਪੀਸੀ ਕੀਤੀ ਹੈ ਬਕਾਇਦਾ ਇਸ ਬਾਬਤ। ਹਾਲਾਂਕਿ ਚਲੋ ਦੁੱਖ ਤੇ ਉਹਦੇ ਚ ਕੁਝ ਹੋਰ ਵੀ ਚੁੱਕੇ ਗਏ ਹੋਣੇ ਆ, ਹੂੰ 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 ਪਰ ਇਹਨਾਂ ਨੇ ਜੋ ਮੂਲ ਤੌਰ ਤੇ ਗੱਲ ਕਹੀ ਉਹ ਇਹੋ ਹੀ ਕਹੀ ਕਿ ਨੀਤੀ ਆਯੋਗ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਜੀ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਸਮੇਤ ਕਈ ਸਾਬਕਾ ਮੁੱਖ ਮੰਤਰੀ ਜਿਹੜੇ ਉਹ ਗਏ ਨਹੀਂ। ਹੂੰ ਹੁਣ ਮੈਂ ਇਹਨਾਂ ਨੂੰ ਕੀ ਕਵਾਂ, ਜੀ ਹੁਣ ਤੈਨੂੰ ਕੀ ਆਖੀਏ, ਜੀ ਹੁਣ ਜੀ ਤੈਨੂੰ ਕੀ ਕਹਾਂ। ਹੂੰ ਦੇਖੋ ਗੱਲ ਇਹ ਆ ਕਿ ਮਾਲਵਿੰਦਰ ਸਿੰਘ ਕੰਗ ਬੜੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਦਰ ਖੱਟਣ ਵਾਲੇ ਨੇਤਾ ਬਣ ਗਏ ਸੀਗੇ ਜਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਛੱਡੀ। ਹੂੰ ਕਿਸਾਨਾਂ ਦੇ ਹੱਕ ਦੇ ਵਿੱਚ ਵਿੱਚ ਜੀ ਜਿਹੜਾ ਇਹਨਾਂ ਦਾ ਸਟੈਂਡ ਸੀ। ਹੂੰ ਹੂੰ ਪਰ ਅੱਜ ਦੀ ਤਾਰੀਖ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਇਹ ਉੱਥੇ ਵੀ ਰਹਿੰਦੇ ਨਾ ਜੀ ਤੇ ਕੋਈ ਬਹੁਤਾ ਫਰਕ ਨਹੀਂ ਸੀ ਪੈਣਾ। ਹੂੰ ਹੁਣ ਮੈਂ ਤੁਹਾਨੂੰ ਦੱਸਦਾ ਕਿਉਂ, ਕਿਉਂਕਿ ਮੇਰੀ ਆਦਤ ਹੈ ਮੈਂ ਫੈਕਟ ਤੇ ਗੱਲ ਕਰਦਾ ਜੀ ਕਿ ਜਿੰਨੇ ਫੈਕਟ ਹੈ ਉਨੀ ਗੱਲ ਕਰ ਲਓ। ਜੀ ਇਹਨਾਂ ਨੂੰ ਪਹਿਲੀ ਗੱਲ ਤੇ ਸ਼ਾਇਦ ਪਤਾ ਹੀ ਨਹੀਂ ਹੈ ਹੂੰ ਕੰਗ ਸਾਹਿਬ ਨੂੰ ਕਿ ਚੰਨੀ ਜੀ ਦੇ ਕਾਰਜਕਾਲ ਦੇ ਵਿੱਚ ਇੱਕ ਵੀ ਨੀਤੀ ਆਯੋਗ ਦੀ ਮੀਟਿੰਗ ਹੋਈ ਨਹੀਂ। ਹੂੰ ਜੀ ਸੈਕਿੰਡ ਚੀਜ਼ ਜੀ ਜਿਹੜੀ ਹੈ ਕਿ 19 ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਇੱਕੋ ਇੱਕ ਮੀਟਿੰਗ ਹੋਈ ਸੀਗੀ ਜੂਨ 19 ਤੋਂ ਬਾਅਦ। ਜਿਹੜੀ ਮੀਟਿੰਗ ਅਗਲੀ ਹੋਈ ਜੂਨ 16 ਨੂੰ ਹੋਈ ਸੀਗੀ ਤੇ ਜਿਹੜੀ ਅਗਲੀ ਮੀਟਿੰਗ ਹੋਈ ਸੀਗੀ ਉਹ ਹੋਈ ਸੀ ਫਰਵਰੀ 21 ਦੇ ਵਿੱਚ, ਉਹ ਵਰਚੁਅਲ ਸੀ। ਹੂੰ ਵਰਚੁਅਲ ਦੇ ਵਿੱਚ ਕੀ ਹਿੱਸਾ ਲਓਗੇ ਤੁਸੀਂ? ਜੀ ਤਾਂ ਉਹਦੇ ਵਿੱਚ ਮਮਤਾ ਬੈਨਰਜੀ ਤੇ ਅਮਰਿੰਦਰ ਸਿੰਘ ਦੋਨਾਂ ਨੇ ਸ਼ਿਰਕਤ ਨਹੀਂ ਸੀਗੀ ਕੀਤੀ। ਤਾਂ ਮਮਤਾ ਬੈਨਰਜੀ ਦੇ ਨਾਲ ਤੇ ਤੁਹਾਡੀ ਬਹੁਤ ਗੁੱਡਵਿਲ ਹੈ। ਹੂੰ ਜੀ ਤਾਂ ਉਸ ਟਾਈਮ ਮਤਲਬ ਕਿ ਸਾਡੇ ਫਾਈਨੈਂਸ ਮਿਨਿਸਟਰ ਗਏ ਸੀਗੇ, ਤਤਕਾਲੀ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਨੂੰ ਕੈਬਨਿਟ ਦਾ ਮਿਰਜ਼ਾ ਗਾਲਬ ਦਾ ਖਿਤਾਬ ਉਸ ਵੇਲੇ ਦਿੱਤਾ ਗਿਆ ਸੀਗਾ, ਜੀ ਜੀ ਤਾਂ ਉਹ ਗਏ ਸਨ। ਉਹ ਇੱਥੇ ਇਹਨਾਂ ਨੇ ਜਿਹੜੇ ਉਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਆਪਣਾ ਕੋਈ ਸਿਹਤ ਦਾ ਹਵਾਲਾ ਦਿੱਤਾ ਸੀਗਾ ਕਿ ਮੈਂ ਉਸ ਏਜੰਡੇ ਦੇ ਮੁਤਾਬਕ ਆਰਗੂਮੈਂਟ ਨਹੀਂ ਕਰ ਸਕਦਾ, ਫਾਈਨੈਂਸ ਮਿਨਿਸਟਰ ਜਾ ਰਹੇ ਆ। ਪਰ ਤੁਸੀਂ ਦੇਖੋ ਕਿ ਕਿੱਡਾ ਵੱਡਾ ਝੂਠ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਨਹੀਂ ਗਿਆ। ਚੰਨੀ ਹੁਣ ਉਦਾਂ ਹੀ ਨੀਤੀ ਆਯੋਗ ਦੇ ਉੱਥੇ ਬੂਹੇ 'ਚ ਖੜ ਕੇ ਕਹਿ ਦਿੰਦਾ ਕਿਆ ਗੱਲ ਕਰਤੀ ਯਾਰ ਮੈਂ ਆਇਆ ਮੀਟਿੰਗ ਕਰਨ। ਜੀ ਜੀ ਤੋ ਕਿਹੜੀਆਂ ਗੱਲਾਂ ਕਰਦੇ ਨੇ ਇਹ। ਹੁਣ ਕੀ ਕਵੇ ਇਹਨਾਂ ਨੂੰ ਬੰਦਾ। ਇਹਨਾਂ ਨੂੰ ਤੇ ਦੇਖੋ ਪੀਏਸੀ ਦੀ ਜਿੱਦਣ ਮੀਟਿੰਗ ਹੋਈ ਇਹਨਾਂ ਦੀ ਬੈਠਕ ਹੋਈ, ਜੀ ਅਸੀਂ ਉਹ ਫੋਟੋਆਂ ਲੱਭ ਕੇ ਜਲਦੀ ਦੇ ਨਾਲ ਇਹਨਾਂ ਨੇ ਰਿਮੂਵ ਵੀ ਕੀਤੀਆਂ। ਅਸੀਂ ਇਹਨਾਂ ਨੂੰ ਫੋਨ ਕੀਤਾ ਕਿ ਮਹਾਰਾਜ ਆਹ ਸਾਰਾ ਕੁਝ ਹੋ ਗਿਆ ਜੀ ਤੇ ਜਨਾਬ ਕਹਿੰਦੇ ਕਿ ਮੈਂ ਤਾਂ ਲੰਚ ਕਰਨ ਡਿਆ ਜੀ, ਮੈਨੂੰ ਤਾਂ ਪਤਾ ਹੀ ਨਹੀਂ ਪੀਏਸੀ ਦੀ ਮੀਟਿੰਗ ਹੈ। ਤੁਹਾਨੂੰ ਪੀਏਸੀ ਦੀ ਮੀਟਿੰਗ ਦਾ ਹੀ ਨਹੀਂ ਪਤਾ ਹਜ਼ੂਰ, ਤੇ ਚੀਫ ਸਪੋਕਸ ਪਰਸਨ ਫਿਰ ਤੁਸੀਂ ਹੈਗੇ ਹੋ, ਚਲੋ ਮੁਬਾਰਕਬਾਦ ਹੈ। ਪਰ ਘੱਟੋ ਘੱਟ ਦੇਖੋ ਅਸੀਂ ਅਮਰਿੰਦਰ ਸਿੰਘ ਦੇ ਕੋਈ ਖੈਰ ਖਵਾਹ ਨਹੀਂ ਹੈ, ਕੋਈ ਵਕੀਲ ਨਹੀਂ ਹੈਗੇ। ਜੀ ਜੀ ਦੂਸਰਿਆਂ ਨੇ ਜੇ ਗਲਤੀ ਕੀਤੀ ਹੈ ਉਹਨਾਂ ਨੇ ਆਪਣੀਆਂ ਗਲਤੀਆਂ ਜਿਹੜੀਆਂ ਉਹ ਭੁਗਤੀਆਂ ਨੇ। ਤਾਂ ਪਰ ਘੱਟੋ ਘੱਟ ਤੁਸੀਂ ਆਪਣੇ ਫੈਕਟ ਤੇ ਠੀਕ ਕਰੋ ਨਾ, ਘੱਟੋ ਘੱਟ ਜਾਣਕਾਰੀ, ਕਿਉਂਕਿ ਚੀਫ ਸਪੋਕਸ ਪਰਸਨ ਬੋਲਣ ਦਾ ਮਤਲਬ ਕਿ ਸਰਕਾਰ ਬੋਲ ਰਹੀ ਹੈ। ਸਰਕਾਰ ਬੋਲਣ ਦਾ ਮਤਲਬ ਹੈ ਕਿ ਇੱਕ ਸੂਬਾ ਜਿਹੜੇ ਨੁਮਾਇੰਦਿਆਂ ਨੂੰ ਚੁਣਦਾ ਉਹ ਬੋਲ ਰਿਹਾ, ਮਤਲਬ ਕਿ 3 ਕਰੋੜ ਲੋਕਾਂ ਦੀ ਆਵਾਜ਼ ਹੈ ਜੀ। ਤਾਂ ਝੂਠ ਨਹੀਂ ਹੋਣਾ ਚਾਹੀਦਾ। ਠੀਕ ਹੈ, ਰਾਜਨੀਤੀ ਦੇ ਵਿੱਚ ਤੁਹਾਨੂੰ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ ਪੈਂਦਾ ਹੈ, ਤੁਹਾਨੂੰ ਆਪਣੀ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਖਲੋਣਾ ਪੈਂਦਾ, ਪਰ ਘੱਟੋ ਘੱਟ ਤੁਸੀਂ ਜਨਤਾ ਨੂੰ ਗੁੰਮਰਾਹ ਤਾਂ ਨਾ ਕਰੋ। ਜਿਹੜੀ ਗੱਲ ਸਹੀ ਹੈ ਸਹੀ ਕਰੋ, ਜਿਹੜੀ ਗੱਲ ਗਲਤ ਹੈ, ਜਿਹੜਾ ਨਹੀਂ ਗਿਆ ਤਾਂ ਕਹੋ ਕਿ ਭਾਈ ਉਹ ਨਹੀਂ ਗਿਆ। ਜੀ 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 ਬਿਲਕੁਲ। ਕੰਗ ਸਾਹਿਬ ਯੂਨੀਵਰਸਿਟੀ ਤੋਂ ਪੜ੍ਹੇ, ਪਰ ਇੱਕ ਹੋਰ ਯੂਨੀਵਰਸਿਟੀ 'ਚ ਚੰਗੀ ਟ੍ਰੇਨਿੰਗ ਹੋਈ ਆ, ਉਹ ਬੀਜੇਪੀ ਦੀ ਯੂਨੀਵਰਸਿਟੀ ਮਿੰਟੂ ਜੀ। ਅਗਲੀ ਗੱਲ ਕਰੀਏ ਸੰਜਾਈ ਘੁਟਾਲੇ ਦੀ। ਸੰਜਾਈ ਘੁਟਾਲੇ ਤੇ ਅਕਾਲੀ ਦਲ ਦੇ ਸਾਬਕਾ ਵਜ਼ੀਰ ਨੇ ਹੁਣ ਚੁੱਪੀ ਤੋੜੀ ਹੈ ਮਿੰਟੂ ਜੀ। ਹਾਂਜੀ ਦੇਖੋ, ਇਹ ਜਿਹੜੀ ਇਹਨਾਂ ਨੇ ਚੁੱਪੀ ਤੋੜੀ, ਇਹਨਾਂ ਨੇ ਕੱਲ ਪੀਸੀ ਕੀਤੀ ਸੀਗੀ, ਜਿੱਦਾਂ ਐਸਪੀਸੀ ਦੀ ਗੱਲ ਕਰਦੇ ਆ ਹਾਂਜੀ ਤਾਂ ਇਹਨਾਂ ਦੀ ਪੀਸੀ ਦੇ ਵਿੱਚ ਜੋ ਮੁੱਖ ਤੌਰ ਤੇ ਗੱਲ ਹੋਈ ਆ ਉਹ ਆਪਾਂ 2-3 ਨੁਕਤਿਆਂ 'ਚ ਸਮੇਟ ਲਈਏ ਤਾਂ ਬਿਹਤਰ ਰਹੇਗਾ। ਕਾਫੀ ਲੰਮੀ ਚੌੜੀ ਗੱਲਬਾਤ ਹੋਈ ਆ। ਜੀ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਹੁਣ ਉਸ ਮਾਮਲੇ ਦੇ ਵਿੱਚ ਜਿਹਨੂੰ ਪ੍ਰਚਾਰਿਆ ਗਿਆ ਕਿ ਜੀ ਇਹ ਤੇ
1000 ਕਰੋੜ ਦਾ ਘੁਟਾਲਾ ਵਾ ਤੇ ਇਹ ਸਾਰਾ ਕੁਛ ਹੈ ਜਿਹੜਾ ਹੁਣ ਸਾਫ਼ ਹੋ ਗਿਆ, ਕਿਉਂਕਿ ਚਲਾਨ ਪੇਸ਼ ਹੋ ਗਿਆ। ਕਿਸੇ ਵੀ ਕੇਸ ਦੇ ਵਿੱਚ ਜਦੋਂ ਚਲਾਨ ਪੇਸ਼ ਹੋ ਜਾਂਦਾ ਹੈ ਤੇ ਫਿਰ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਫ਼ ਹੋ ਜਾਂਦੀਆਂ ਨੇ। ਇਹ ਕਹਿੰਦੇ ਕਿ ਚਲਾਨ ਦੇ ਵਿੱਚ ਗੁਰਿੰਦਰ ਸਿੰਘ ਠੇਕੇਦਾਰ ਦਾ ਜਿਹੜਾ ਇੱਕ ਵਾਲੀਆ ਬਿਆਨ ਸੀਗਾ ਉਹ ਲੈਟਰ ਲਾਇਆ ਹੀ ਨਹੀਂ ਗਿਆ, ਨੰਬਰ 1। ਨੰਬਰ 2, ਇਹ ਕਹਿੰਦੇ ਨੇ ਇਹਨਾਂ ਦੇ ਮੁਤਾਬਕ, ਕਿਉਂਕਿ ਹਰੀਸ਼ ਢਾਂਡਾ ਜੀ ਵੀ ਇਸ ਪੀਸੀ ਦੇ ਵਿੱਚ ਸਨ, ਜਿਹੜੇ ਖੁਦ ਪੇਸ਼ੇ ਤੋਂ ਇੱਕ ਵਕੀਲ ਨੇ ਤੇ ਬਹੁਤ ਅੱਛੇ ਵਕੀਲ ਨੇ, ਜਿਨ੍ਹਾਂ ਨੇ ਬੈਂਸੂਰਾਂ ਦੇ ਖਿਲਾਫ ਕਾਫੀ ਕੰਮ ਕੀਤਾ, ਸਭ ਨੂੰ ਪਤਾ ਹੀ ਹੈ। ਇਹਨਾਂ ਨੇ ਨਾਲ ਇੱਕ ਗੱਲ ਹੋਰ ਕਹੀ ਹੈ ਕਿ 1000 ਕਰੋੜ ਦਾ ਘੁਟਾਲਾ ਨਹੀਂ, ਵਿਜੀਲੈਂਸ ਨੇ ਉੱਥੇ ਜੋ ਚਾਰਜਸ਼ੀਟ ਫਾਈਲ ਕੀਤੀ ਉਹ 100 ਕਰੋੜ ਦਾ ਘੁਟਾਲਾ ਦੱਸਦੇ ਨੇ। ਤੇ ਨਾਲ ਇੱਕ ਇੰਕਸ਼ਾਫ ਹੋਰ ਕੀਤਾ ਕਿ ਗੁਰਿੰਦਰ ਠੇਕੇਦਾਰ ਨੂੰ ਅਸੀਂ ਨੋਟਿਸ ਘੱਲਿਆ ਸੀਗਾ। ਤਾਂ ਜਿਹੜੇ ਸਾਬਕਾ ਵਜ਼ੀਰ ਨੇ, ਮੈਂ ਇਹਨਾਂ ਦਾ ਵੀ ਜ਼ਿਕਰ ਕਰ ਦੇਵਾਂ, ਲੁਧਿਆਣੇ ਤੋਂ ਸ਼ਰਮੀਤ ਸਿੰਘ ਢਿੱਲੋਂ ਹੈ। ਇਹ ਕਹਿੰਦੇ ਕਿ ਢਿੱਲੋਂ ਸਾਹਿਬ ਉਹ ਕਹਿ ਰਹੇ ਨੇ ਕਿ ਅਸੀਂ ਖੁਦ ਇਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਕਿਸ ਬਿਨਾਹ ਤੇ, ਕਿਸ ਆਧਾਰ ਤੇ ਸਾਡਾ ਨਾਮ ਲਿਆ। ਤਾਂ ਗੁਰਿੰਦਰ ਠੇਕੇਦਾਰ ਦਾ ਰਿਪਲਾਈ ਆਇਆ ਕਿ ਮੈਂ ਕਿਤੇ ਵੀ ਕਦੇ ਵੀ ਕਿਸੇ ਮੰਤਰੀ ਦਾ ਨਾਮ ਨਹੀਂ ਲਿਆ। ਤਾਂ ਕਹਿੰਦੇ ਕਿ ਇਹ ਵੀ ਗੱਲ ਖਤਮ ਹੋ ਗਈ ਹੈ ਜੀ। ਫਿਰ ਇਸ ਤੋਂ ਇਲਾਵਾ ਵੱਡੀ ਗੱਲ ਜਿਹੜੀ ਕਹੀ ਗਈ ਹੈ ਉਹ ਕਹਿੰਦੇ ਕਿ ਹੁਣ ਦੇਖੋ ਲੋਕ ਕਹਿ ਦਿੰਦੇ ਕਈ ਵਾਰ ਕਿ ਹਾਸਾ ਕਾਹਤੋਂ ਆਉਂਦਾ, ਖਬਰ ਸੁਣਾਉਂਦੇ ਹਾਸਾ ਕਈ ਵਾਰ ਇਹੋ ਜਿਹੇ ਈਵੈਂਟ ਵੇਖ ਕੇ ਹੋ ਜਾਂਦਾ ਹੈ ਜਾਂ ਇਹੋ ਜਿਹੀਆਂ ਗੱਲਾਂ ਵੇਖ ਕੇ ਹਾਸਾ ਆ ਜਾਂਦਾ ਆ ਕਿ ਬੜੇ ਉਹ ਇਕੱਲੇ ਮੇਰੇ ਖਿਆਲ ਦੇ ਨਾਲ ਕਹ ਲਓ ਕਿ ਸਾਰੀ ਦੁਨੀਆ ਦਾ ਹਿੱਸਾ ਨਹੀਂ ਹੁੰਦੇ, ਕਿਤੇ ਕਿਤੇ ਉਹ ਵਿਸ਼ੇਸ਼ ਈਵੈਂਟ ਜਾਂ ਵਿਸ਼ੇਸ਼ ਉਹ ਘਟਨਾਕ੍ਰਮ ਵਾਪਰਦੇ ਆ। ਤਾਂ ਇਹ ਕਹਿੰਦੇ ਆ ਕਿ ਵਿਜੀਲੈਂਸ ਦੀ ਜਾਂਚ ਕਰਵਾਓ, ਮਤਲਬ ਵਿਜੀਲੈਂਸ ਅਫਸਰਾਂ ਦੀ ਜਿਹੜੇ ਕਿ ਇਸ ਕੇਸ ਨਾਲ ਜੁੜੇ ਸੀ, ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਵਿਜੀਲੈਂਸ ਅਫਸਰ ਤੇ ਖੁਦ ਦੋਸ਼ ਲੱਗਦਾ ਹੈ ਕਿ ਇੱਕ ਔਰਤ ਦੇ ਜ਼ਰੀਏ ਉਹਨਾਂ ਨੇ ਇੰਜੀਨੀਅਰਾਂ ਤੋਂ ਪੈਸੇ ਇਕੱਠੇ ਕੀਤੇ ਹੋਏ ਨੇ। ਤਾਂ ਮਤਲਬ ਮੇਰਾ ਹਾਸਾ ਜਿਹੜਾ ਨਿਕਲਿਆ ਕਿ ਕਮਾਲ ਦੀ ਗੱਲ ਹੈ ਕਿ ਵਿਜੀਲੈਂਸ ਦੀ ਵੀ ਜਿੱਥੇ ਜਾਂਚ ਮੰਗਣ ਦੀ ਜ਼ਰੂਰਤ ਪੈ ਜਾਵੇ ਨਾ, ਤਾਂ ਉੱਥੇ ਸਮਝੋ ਕਿ ਤੰਦੀ ਨਹੀਂ ਤਾਣੀ ਉਲਝੀ ਪਈ ਹੈ ਜੀ, ਤਾਣੀ ਉਲਝੀ ਪਈ ਹੈ। ਤਾਂ ਹੁਣ ਦੇਖੋ ਇੱਕ ਦੋ ਚੀਜ਼ਾਂ ਨੇ ਇਹਦੇ ਵਿੱਚ। ਇੱਕ ਤੇ ਆ ਕਿ ਇੱਕ ਨਾਮੀ ਅਖਬਾਰ ਜਿਹਨੂੰ ਪੰਜਾਬੀ ਬੜਾ ਪਸੰਦ ਕਰਦੇ ਆ ਤੇ ਪੱਤਰਕਾਰਾਂ ਦੀ ਤੇ ਵਿਸ਼ਲੇਸ਼ਕਾਂ ਦੀ ਵੀ ਉਹ ਮਨ ਭਾਉਂਦੀ ਅਖਬਾਰ ਆ, ਸਵੇਰੇ ਉੱਠ ਕੇ ਸਭ ਤੋਂ ਪੜ੍ਹੀ ਜਾਂਦੀ ਹੈ। ਉਹਨੇ ਸਭ ਤੋਂ ਜ਼ਿਆਦਾ ਰਿਪੋਰਟ ਕੀਤਾ ਇਹਦੇ ਤੇ, ਸਭ ਤੋਂ ਜ਼ਿਆਦਾ ਸਜਾਈ ਘੁਟਾਲੇ ਤੇ। ਇੱਕ ਤੇ ਇਹ ਆ ਕਿ ਹੁਣ ਜੇ ਇਹਨਾਂ ਦੇ ਫੈਕਟ ਸਹੀ ਨੇ, ਕਿਉਂਕਿ ਦੇਖੋ ਆਪਾਂ ਕੋਈ ਕ੍ਰਾਸ ਚੈਕਿੰਗ ਨਹੀਂ ਕੀਤੀ ਹਾਲ ਦੀ ਘੜੀ, ਕੋਈ ਵੈਰੀਫਿਕੇਸ਼ਨ ਨਹੀਂ ਹੈ ਆਪਣੇ ਕੋਲੇ, ਜੋ ਇਹਨਾਂ ਨੇ ਕਿਹਾ, ਕਿਉਂਕਿ ਪੀਸੀ ਕੀਤੀ ਇਹਨਾਂ ਨੇ, ਜਨਤਕ ਤੌਰ ਤੇ ਇੱਕ ਸਟੇਟਮੈਂਟ ਦਿੱਤੀ ਹੈ ਜਿਹਦੇ ਚ ਇੱਕ ਲਾਇਰ ਵੀ ਬੈਠਾ ਹੋਇਆ, ਵਕੀਲ ਵੀ ਬੈਠਾ ਹੈ, ਜਿਹੜਾ ਰਾਜਨੇਤਾ ਵੀ ਹੈ। ਤਾਂ ਇਹਨਾਂ ਦੀ ਗੱਲ ਨੂੰ ਜੇ ਆਪਾਂ ਸਹੀ ਮੰਨਦੇ ਹਾਂ ਤਾਂ ਨਾ ਸਿਰਫ ਉਸ ਕਵਰੇਜ ਤੇ ਇੱਕ ਸਵਾਲ ਖੜਾ ਹੋ ਗਿਆ ਜਿਹੜਾ ਕਿ ਕਹ ਲਈਏ ਕਿ ਸਿਲਸਿਲੇਵਾਰ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕੰਟੈਂਟ ਲੈ ਕੇ ਆਇਆ ਸਾਡੇ ਕੋਲ ਜੀ। ਤਾਂ ਦੂਸਰਾ ਕਿ ਫਿਰ ਸਵਾਲ ਖੜਾ ਹੁੰਦਾ ਵਿਜੀਲੈਂਸ ਤੇ। ਤੀਜੀ ਗੱਲ ਇਹ ਆ ਕਿ ਜਿਹੜੀ ਗੱਲ ਇੱਕ ਹੋਰ ਇਹਨਾਂ ਨੇ ਕਹੀ ਉਹ ਵੀ ਧਿਆਨ ਮੰਗਦੀ ਆ ਕਿ ਦਰਅਸਲ ਉਹ ਬੜੀ ਵੱਡੀ ਗੱਲ ਹੈ, ਵੈਸੇ ਉਹ ਸਭ ਤੋਂ ਵੱਡੀ ਗੱਲ ਹੈ ਜਿਹੜਾ ਦੋਸ਼ ਲੱਗਿਆ ਵਾ ਕਿ ਦੇਖੋ ਕੁਝ ਅਫਸਰਾਂ ਨੂੰ ਮਤਲਬ ਕਿ ਟੌਪ ਤੇ ਪਹੁੰਚਣ ਤੋਂ ਰੋਕਣ ਵਾਸਤੇ, ਹੁਣ ਅਫਸਰ ਕਿਹੜੇ ਸੀ ਉਹ ਆਪਾਂ ਨਾਮ ਨਹੀਂ ਲੈ ਸਕਦੇ, ਪਰ ਆਪਾਂ ਨੂੰ ਪਤਾ ਵਾ ਕਿ ਇਸ ਕੇਸ ਦੇ ਨਾਲ ਜੁੜੇ ਅਫਸਰ ਕਿਹੜੇ ਸੀ, 2 ਜਾਂ 3 ਸੀ। ਤਾਂ ਇੱਕ ਤਾਂ ਕਾਫੀ ਚਰਚਿਤ ਅਫਸਰ ਨੇ। ਤਾਂ ਕਹਿਣ ਦਾ ਮਤਲਬ ਇਹ ਆ, ਇਹ ਕਹਿੰਦੇ ਕਿ ਉਹਨਾਂ ਨੂੰ ਸ਼ਾਇਦ ਤਰੱਕੀ ਤੋਂ ਰੋਕਣ ਵਾਸਤੇ ਅਫਸਰਸ਼ਾਹੀ ਦੀ ਲੌਬੀ ਨੇ ਹੀ ਇਹ ਗੋਂਦ ਗੁੰਦੀ ਸੀ। ਇਹ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਵੱਡੀ ਗੱਲ ਹੈ। ਤਾਂ ਉਹ ਕਹਿ ਰਹੇ ਨੇ ਕਿ ਇਸ ਮਾਮਲੇ 'ਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸੋ ਭਗਵੰਤ ਮਾਨ ਸਰਕਾਰ ਤੇ ਇਹ ਇੱਕ ਹੋਰ ਜਿੱਦਾਂ ਕਹਿ ਲਈਏ ਕਿ ਚੈਲੰਜ ਡਿੱਗਾ ਹੈ ਜੀ ਕਿ ਭਾਈ ਇਸ ਸਾਰੇ ਮਾਮਲੇ ਦਾ, ਕਿਉਂਕਿ ਹੁਣ ਦੋਨਾਂ ਸਰਕਾਰਾਂ ਦਾ ਮਸਲਾ ਹੋ ਗਿਆ। ਪਹਿਲਾਂ ਅਕਾਲੀਆਂ ਦੀ ਸਰਕਾਰ ਰਹੀ ਜਿਹਦੇ 'ਚ ਕਥਿਤ ਘੁਟਾਲਾ ਸਮਝਿਆ ਜਾਂਦਾ ਕਿ ਹੋਇਆ, ਤੇ ਪਿੱਛੋਂ ਆ ਗਈ ਕਾਂਗਰਸ ਸਰਕਾਰ ਜਿਹਨੇ ਇਸ ਘੁਟਾਲੇ ਨੂੰ ਚੁੱਕਿਆ। ਦੋਨੇ ਸਰਕਾਰਾਂ ਜਾ ਚੁੱਕੀਆਂ ਨੇ, ਉਹ ਹੁਣ ਬੀਤੇ ਦਾ ਹਿੱਸਾ ਨੇ। ਤਾਂ ਹੁਣ ਤੀਜੀ ਸਰਕਾਰ ਹੈ, ਤੀਜੀ ਧਿਰ ਦੀ ਸਰਕਾਰ ਹੈ, ਉਹ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਇਹਨਾਂ ਨੂੰ ਚਾਹੀਦਾ ਹੈ ਕਿ ਦੁੱਧ ਚੋਂ ਦੁੱਧ ਤੇ ਪਾਣੀ ਚੋਂ ਪਾਣੀ ਅੱਡ ਕਰ ਦੇਣ। ਤਾਂ ਇਹ ਦੇਖਦੇ ਆ ਕਿ ਕੀ ਮਾਨ ਸਾਹਿਬ ਇਸ ਘੁਟਾਲੇ ਤੇ ਵੀ ਹੱਥ ਪਾਉਣਗੇ ਜਾਂ ਫਿਰ ਇਹ ਗੁਰੇਜ਼ੀ ਕਰਨਗੇ ਕਿ ਇਹਦੇ ਵਿੱਚ ਤਾਂ ਬਾਈ ਕਾਫੀ ਕੁਝ ਇੱਧਰ ਉੱਧਰ। ਵੈਸੇ ਰਾਜਨੀਤਿਕ ਬਿਆਨ ਇਹਨਾਂ ਦੇ ਵੀ ਬਹੁਤ ਆਏ ਨੇ ਇਸ ਕੇਸ ਦੇ ਵਿੱਚ ਜਿੰਨਾ ਵੀ ਹੁਣ ਚੱਲਿਆ। ਸੋ ਨਾ ਸਿਰਫ ਕਵਰੇਜ ਬਲਕਿ
ਰਾਜਨੀਤੀ ਔਰ ਇਸ ਤੋਂ ਇਲਾਵਾ ਅਫਸਰਸ਼ਾਹੀ ਸਾਰੇ ਹੀ ਕੱਲ ਵਾਲੀ ਪੀਸੀ ਤੋਂ ਕਹਿ ਲਓ ਕਿ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਹੇਠ ਨੇ। ਹੁਣ ਦੇਖਦੇ ਹਾਂ ਕਿ ਕੀ ਇਹ ਸਰਕਾਰ ਕੁਝ ਕਰ ਸਕਦੀ ਹੈ ਇਸ ਮਾਮਲੇ 'ਚ, ਜੀ ਇਹ ਨਿਸਤਾਰਾ ਕੌਣ ਸੱਚਾ ਹੈ ਕੌਣ ਝੂਠਾ ਹੈ। ਜੀ ਜੀ ਮਿੰਟੂ ਜੀ, ਆਮ ਹੀ ਆਪਾਂ ਦੇਖਦੇ ਹਾਂ ਜਦੋਂ ਕੋਈ ਮਹਾਮਾਰੀ ਫੈਲ ਜਾਂਦੀ ਹੈ ਤਾਂ ਚਲੋ ਉਹਦੇ ਲਈ ਮੈਡੀਕਲ ਇਲਾਜ ਤਾਂ ਲੋਕਾਂ ਦੀ ਪਹਿਲ ਹੋਣੀ ਚਾਹੀਦੀ ਹੈ, ਪਰ ਉਹਦੇ ਨਾਲ ਨਾਲ ਕਈ ਟੋਟਕੇ, ਕਈ ਥੌਲੇ, ਕਈ ਟੂਣੇ ਟੱਪੇ ਵੀ ਆਪਾਂ ਆਪਣੇ ਸਮਾਜ ਦੇ ਵਿੱਚ ਦੇਖਦੇ ਹਾਂ। ਹੁਣ ਇੱਕ ਪਾਸੇ ਲੰਪੀ ਸਕਿਨ ਜਿਹੜੀ ਬਿਮਾਰੀ ਆ ਉਹਦੇ ਪੰਜਾਬ ਦੇ ਵਿੱਚ ਖੌਫ ਪੈਦਾ ਕੀਤਾ ਹੋਇਆ, ਪਸ਼ੂ ਪਾਲਕਾਂ ਦੇ ਸਾਹ ਸੁੱਤੇ ਹੋਏ ਨੇ, ਦੂਜੇ ਪਾਸੇ ਟੋਟਕੇ ਵੀ ਜਾਰੀ ਹੈ, ਦੱਸਦੇ ਨਹੀਂ ਦੇਖੋ, ਇਹਦੇ ਨਾਲ ਨੁਕਸਾਨ ਹੁੰਦਾ ਹੈ। ਜੀ। ਨੀਮ ਹਕੀਮ ਖਤਰਾ ਹੈ ਜਾਨ, ਉਹ ਖਤਰਾ ਜਿਹੜਾ ਉਹ ਕੱਲਾ ਸਿਰਫ ਬੰਦੇ ਦੀ ਜਾਨ ਨੂੰ ਥੋੜੀ, ਉਹ ਬਲਦ ਦੀ ਜਾਨ ਨੂੰ ਵੀ ਹੋ ਸਕਦਾ। ਜੇ ਬਲਦ ਨੂੰ ਕੁਝ ਗਲਤ ਪਿਆ ਦਿਓਗੇ ਤਾਂ ਬਲਦ ਵੀ ਵਿਚਾਰਾ ਟੱਪ ਜਾਏਗਾ। ਜੀ ਬੰਦਾ ਤੇ ਬਲਦ ਜਾਨ ਹੀ ਹੈ ਨਾ ਦੋਨਾਂ ਦੇ ਵਿੱਚ। ਤਾਂ ਗੱਲ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਬਿਮਾਰੀ ਚੱਲਦੀ ਹੈ ਤਾਂ ਫਿਰ ਵੈਸੇ ਵੀ ਤੁਸੀਂ ਜੇ ਮਾੜਾ ਜਿਹਾ ਆਪਣਾ ਰੋਗ ਕਿਸੇ ਨੂੰ ਦੱਸੋਗੇ ਤਾਂ ਜਿਸ ਬੰਦੇ ਨੂੰ ਭਾਵੇਂ 36 ਰੋਗ ਆਪ ਲੱਗੇ ਹੋਣ, ਉਹ ਤੁਹਾਨੂੰ 40-50 ਨੁਸਖੇ ਜ਼ਰੂਰ ਦੱਸ ਦੇਗਾ ਮਿੰਟ ਦੇ ਵਿੱਚ ਇੰਡੀਆ 'ਚ। ਜੀ ਆਹ ਕਰ ਲੈ ਇਹਦੇ ਨਾਲ ਐ ਹੋ ਜਾਏਗਾ, ਆਹ ਕਰ ਲੈ ਇਹਦੇ ਨਾਲ ਐ ਹੋ ਜਾਏਗਾ। ਆਪ ਭਾਵੇਂ ਛਾਨਣੀ ਵਾਂਗੂ ਐ ਛਣਿਆ ਪਿਆ ਹੋਵੇ। ਤਾਂ ਜੀ ਖੈਰ ਇੱਥੇ ਕੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਮਲਾ ਕੋਈ ਵਾਪਰਦਾ ਵਾ ਤਾਂ ਫਿਰ ਲੋਕ ਆਪਣੇ ਪੱਧਰ ਤੇ ਟ੍ਰੀਟਮੈਂਟ ਦੇਣਾ ਸਟਾਰਟ ਕਰ ਦਿੰਦੇ ਆ। ਤਾਂ ਬਹਰਹਾਲ ਇਹ ਬਿਮਾਰੀ ਜਿਹੜੀ ਆ ਇਹ ਫੈਲੀ ਹੈ ਜਾਨਵਰਾਂ ਦੇ ਵਿੱਚ, ਪਸ਼ੂਆਂ ਦੇ ਵਿੱਚ। 12,000 ਤੋਂ ਵੱਧ ਹੁਣ ਤੱਕ ਕਹਿ ਲਓ ਕਿ ਇਹ ਜਿਹੜੇ ਪਸ਼ੂ ਹੈ ਉਹ ਇਹਦੇ ਵਲੇਟੇ 'ਚ ਆਏ ਆ, ਤਾਂ ਜਿਹਦੇ 'ਚੋਂ ਮੇਰੇ ਖਿਆਲ ਦੇ ਨਾਲ ਤਕਰੀਬਨ ਲਾ ਲਓ ਕਿ ਕੋਈ ਸੈਂਕੜੇ ਹੋ ਸਕਦਾ ਕਿ ਉਹ ਮਰ ਗਏ ਹੋਣਗੇ। ਜੀ ਜੀ ਤੇ ਬਹੁਤ ਵੱਡੇ ਪੱਧਰ ਤੇ ਬਿਮਾਰੀ ਫੈਲੀ ਹੈ। ਹੁਣ ਹੁੰਦਾ ਕੀ ਹੈ ਕਿ ਕੋਈ ਤੇ ਡੈਟੋਲ ਪਿਆ ਦਿੰਦਾ ਜੀ। ਹੁਣ ਜਦੋਂ ਡੈਟੋਲ ਪਿਆਓਗੇ ਤੇ ਸਾਫ਼ ਜੀ ਗੱਲ ਹੈ ਝੱਗ ਬਣੇਗੀ ਪਸ਼ੂ ਦੇ ਅੰਦਰ। ਝੱਗ ਬਣੇਗੀ, ਜਿਹੜੀ ਝੱਗ ਬਣੇਗੀ ਉਹ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪਸ਼ੂ ਦਾ ਸਾਹ ਤਾਂ ਪਹਿਲਾਂ ਹੀ ਬਿਮਾਰੀ ਕਰਕੇ ਬਹੁਤ ਔਖਾ ਹੁੰਦਾ ਹੈ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹਦਾ ਨਤੀਜਾ ਕੀ ਨਿਕਲੇਗਾ। ਹੁਣ ਕਈ ਕੀ ਕਰੀ ਜਾਂਦੇ ਨੇ ਕਿ ਜ਼ਖਮਾਂ ਤੇ ਲਾਉਣ ਵਾਲੀ ਹੈ ਜਿਹਨੂੰ ਆਪਾਂ ਬੀਟਾਡੀਨ ਕਹਿੰਦੇ, ਇਹਦਾ ਟੀਕਾ ਲਾਈ ਜਾਂਦੇ ਨੇ। ਉਹਦੇ ਨਾਲ ਕੀ ਹੈ ਕਿ ਜਿੱਦਾਂ ਕਈ ਪਸ਼ੂਆਂ ਨੂੰ ਕਿ ਮਲਟੀ ਆਰਗਨ ਫੇਲੀਅਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਅੰਗ ਜਿਹੜੇ ਉਹ ਫੇਲ ਹੋ ਜਾਂਦੇ ਨੇ। ਤਾਂ ਇਸ ਤਰ੍ਹਾਂ ਹੀ ਮਤਲਬ ਕਿ ਬਹੁਤ ਕੁਝ ਕਰੀ ਜਾਂਦੇ ਆ। ਸੋ ਇਸ ਕਰਕੇ ਹੁਣ ਜਿਹੜੇ ਹੈਗੇ ਨੇ ਪਸ਼ੂ ਮਾਹਰ ਨੇ, ਡਾਕਟਰ ਨੇ, ਉਹ ਕਹਿ ਰਹੇ ਆ ਕਿ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਸਗੋਂ ਤੁਸੀਂ ਸਫਾਈ ਰੱਖੋ, ਪਾਣੀ ਵਗੈਰਾ ਜਿਹੜਾ ਉਹ ਨਾ ਹੋਵੇ, ਚਿੱਚੜ ਨਾ ਰਹਿਣ ਦਿਓ, ਜੂਆਂ ਨਾ ਰਹਿਣ ਦਿਓ, ਮੱਛਰ ਨਾ ਰਹਿਣ ਦਿਓ, ਮਤਲਬ ਕਿ ਸਾਫ਼ ਸਫਾਈ ਰੱਖੋ। ਜੇ ਕੋਈ ਬਿਮਾਰ ਆ ਤੇ ਮਤਲਬ ਕਿ ਉਹਨੂੰ ਅੱਡ ਕਰ ਦਿਓ ਪਸ਼ੂ ਨੂੰ, ਬਾਕੀ ਦੂਸਰੇ ਘਰ ਵੀ ਨਾ ਜਾਓ। ਤੇ ਏਵਲ ਦੀ ਦਵਾ ਦਿਓ। ਏਵਲ ਆਪਾਂ ਨੂੰ ਪਤਾ ਹੀ ਹੈ ਨਾ, ਏਵਲ ਲੱਗਦਾ ਹੁੰਦਾ ਸੀਗਾ, ਹੁਣ ਤਾਂ ਪਤਾ ਨਹੀਂ ਉਹ ਇੱਥੇ ਬੈਨ ਆ ਕਿ ਕਿੱਦਾਂ। ਏਵਲ ਦੀ ਉਹ ਗੱਲ ਕਹਿੰਦੇ ਕਿ ਏਵਲ ਲਾਓ। ਏਵਲ ਵਾਇਲ ਹੁੰਦੀ ਹੈ, ਵੱਡੀ ਵਾਇਲ, ਤਾਂ ਉਹ ਲਾਈ ਜਾਂਦੀ ਸੀਗੀ, ਅੱਗੇ ਵੀ ਪਸ਼ੂਆਂ ਨੂੰ ਲੱਗਦੀ ਸੀ। ਤਾਂ ਉਹ ਕਹਿੰਦੇ ਕਿ ਏਵਲ ਲਾਓ। ਜ਼ਿਆਦਾਤਰ ਇਸ ਤਰ੍ਹਾਂ ਦੀਆਂ ਸਲਾਹਾਂ ਨੇ। ਪਰ ਗੱਲ ਇਹ ਆ ਕਿ ਲੋਕ ਐਂਟੀਬਾਇਓਟਿਕ ਦੇ ਰਹੇ ਨੇ ਅੰਨ੍ਹੇਵਾਹ। ਸੋ ਇਹ ਐਕਸਪੈਰੀਮੈਂਟਲ ਜਿੱਦਾਂ ਹੋਏ ਪਏ ਨੇ ਲੋਕ, ਇਹ ਚੀਜ਼ ਖਤਰਨਾਕ ਆ ਕਿ ਕੋਈ ਟੋਟਕਾ ਕੋਈ ਦੱਸ ਦਿੰਦਾ, ਕੋਈ ਟੋਟਕਾ ਕੋਈ ਦੱਸ ਦਿੰਦਾ ਹੈ। ਇਹਦੇ ਨਾਲ ਜਿਹੜੇ ਪਸ਼ੂ ਆ ਜ਼ਿਆਦਾ ਨੁਕਸਾਨੇ ਜਾ ਰਹੇ ਆ। ਸੋ ਦੁਆਈ ਕਰਦੇ ਆ ਕਿ ਨੁਕਸਾਨ ਨਾ ਹੋਵੇ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਪਸ਼ੂ ਧਨ ਦਾ ਚਲੇ ਜਾਣਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵਿਪਤਾ ਵਾਲੀ ਗੱਲ ਆ, ਤਰਾਸਦੀ ਵਾਲੀ ਗੱਲ ਆ। ਪਰ ਬਹੁਤ ਸਾਰੇ ਪਸ਼ੂ ਜਿਹੜੇ ਆ ਉਹ ਇਸ ਬਿਮਾਰੀ ਦੇ ਚਪੇਟ ਦੇ ਵਿੱਚ ਆਏ ਹੋਏ ਨੇ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ ਮੰਤਰੀ ਗਗਨ ਅਨਮੋਲ ਜੀ ਦੀ। ਪਿਛਲੇ ਦਿਨੀ ਉਹਨਾਂ ਦੀ ਇੱਕ ਡਿਮਾਂਡ ਸੀ, ਲਿਸਟ ਸੀਗੀ, ਉਹ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਰਹੀ। ਇੰਨੀ ਕੁ ਚਰਚਿਤ ਰਹੀ ਕਿ ਹੁਣ ਚੀਮਾ ਸਾਹਿਬ ਨੂੰ ਅੱਗੇ ਆਉਣਾ ਪਿਆ ਬਚਾਅ ਖਾਤਰ। ਨਹੀਂ ਦੇਖੋ, ਉਹ ਤੇ ਫੇਕ ਸੀਗੀ। ਜੀ ਸਾਨੂੰ ਇਹੀ ਕਹਿਣਾ ਪਿਆ ਅੱਗੇ ਆ ਕੇ ਕਿ ਉਹ ਫੇਕ ਆ। ਵੈਸੇ ਹੈਰਾਨਗੀ ਵਾਲੀ ਗੱਲ ਆ, ਉਹ ਬੀਬੀ ਪਹਿਲਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਉਈਓ ਹੀ ਆ ਕੇ ਟੈਲੀਵਿਜ਼ਨ ਚੈਨਲਾਂ ਤੇ ਬਾਈਟ ਦੇ ਦਿਆ ਕਰਦੇ ਸੀਗੇ। ਤੇ ਉਹ ਬਾਸਮਤੀ ਨੂੰ ਵੀ ਤੁਸੀਂ ਦੇਖਿਆ ਹੋਣਾ ਨਾ, ਉਹਨਾਂ ਨੇ ਬਾਸਮਤੀ ਕਹਿ ਦਿੱਤਾ ਸੀ ਤੇ ਮਜ਼ਾਕ ਬਣ ਗਿਆ ਸੀਗਾ। ਫਿਰ ਇੱਕ ਦੋ ਮੌਕਿਆਂ ਤੇ ਹੋਰ ਸੰਗਰੂਰ ਦੀ ਜਿੱਤ ਬਾਰੇ ਉਹਨਾਂ ਨੇ ਕਿਹਾ ਸੀਗਾ, ਯਾਦ ਹੋਣਾ ਤੁਹਾਨੂੰ। ਪਰ ਗੱਲ ਇਹ ਕਿ ਜਦੋਂ ਤੋਂ ਵਜ਼ੀਰ ਬਣ ਗਿਆ ਉਹ ਆਪ ਹੁਣ ਮਤਲਬ ਕਿ ਕੋਈ ਸਾਹਮਣੇ ਆ ਕੇ ਸਟੇਟਮੈਂਟ ਵੀ ਨਹੀਂ ਦੇ ਸਕਦੇ, ਇੰਨੇ VIP ਹੋ ਗਏ। ਅਸੀਂ ਵੀ ਜਿਸ ਦਿਨ ਰਿਪੋਰਟ ਵਾਇਰਲ ਹੋਈ ਆ, ਅਸੀਂ ਖੁਦ ਅਪਰੋਚ ਕੀਤਾ, ਪਰ ਇਹਨਾਂ ਦੇ ਪਿਤਾ
ਕਿਉਂਕਿ ਇਹਨਾਂ ਦਾ ਕੋਈ ਕੰਟੈਕਟ ਵਗੈਰਾ ਜਿਹੜਾ ਉਹ ਨਹੀਂ ਸੀ ਲੱਭ ਰਿਹਾ। ਹੂੰ ਤੇ ਇਹਨਾਂ ਦੇ ਪਿਤਾ ਜੀ ਦੇ ਥਰੂ ਸਾਨੂੰ ਕਨਫਰਮ ਹੋਇਆ ਕਿ ਅਸਲ ਦੇ ਵਿੱਚ ਇਹ ਜਿਹੜੀ ਤੁਰੀ ਫਿਰਦੀ ਹੈ ਚਿੱਠੀ ਉਹ ਫੇਕ ਹੈ। ਹੁਣ ਚਿੱਠੀ ਤਾਂ ਫੇਕ ਉਹ ਦਿਖਦੀ ਪਈ ਹੈ, ਸਾਰਾ ਕੁਝ ਦਿਖਦਾ ਹੀ ਪਿਆ ਵਾ, ਜੀ 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 ਕਿਉਂਕਿ ਇੱਕ ਪੁਸ਼ਟੀ ਹੁੰਦੀ ਹੈ। ਪੁਸ਼ਟੀ ਹੁਣ ਵਜ਼ੀਰ ਨਾ ਤੇ ਆਪ ਪੁਸ਼ਟੀ ਕਰਨਾ ਕੀ ਹੈ ਕਿ ਤੁਸੀਂ 1 ਮਿੰਟ ਦਾ ਕੋਈ ਰਿਕਾਰਡ ਕਰੋ ਮੈਸੇਜ ਆਪਣਾ। ਮਾਨ ਸਾਹਿਬ ਤੋਂ ਜ਼ਿਆਦਾ ਨਾਲੇ ਮੁਹਾਰਤ ਕਿਹਦੇ ਕੋਲ, ਸਟੂਡੀਓ ਸਾਰਾ ਕੁਝ ਲੱਗਾ, ਛੋਟਾ ਜਿਹਾ ਤੁਸੀਂ ਵੀ ਆਪਣੇ ਕਿਸੇ ਕਮਰੇ 'ਚ ਬਣਾ ਛੱਡੋ, ਜੀ ਛੋਟੇ ਬਣਾਓ ਤੁਸੀਂ ਵੀ ਸਟੂਡੀਓ। ਮਤਲਬ ਕਿ ਇੱਕ ਘੱਟੋ ਘੱਟ ਕੋਈ ਮੈਸੇਜ ਰਿਕਾਰਡ ਕਰਕੇ ਪਾ ਦਿਓ 1 ਮਿੰਟ ਦਾ ਕਿ ਭਾਈ ਉਹ ਫੇਕ ਆ। ਉਹ ਫੇਕ ਚਿੱਠੀ ਤੇ ਗਾਂ ਪੱਤਰਕਾਰਾਂ ਨੇ ਵੀ ਧੂੰਆਂ ਕੱਢ ਦਿੱਤਾ, ਹੋਰ ਵੀ ਕਈ ਸਿਆਣੇ ਸੱਜਣ ਜਿਹੜੇ ਉਹ ਸ਼ੇਅਰ ਕਰੀ ਜਾਂਦੇ ਸੀਗੇ, ਜਦ ਕਿ ਉਹਨੂੰ ਗੌਰ ਨਾਲ ਵੇਖੋਗੇ ਤੇ ਤਾਂ ਕੋਈ ਸੀਰੀਅਲ ਨੰਬਰ ਹੀ ਹੈ ਨਹੀਂ, ਜੀ ਕੋਈ ਜੀ ਡੇਟ ਹੀ ਹੈ ਨਹੀਂ ਉਹਦੇ ਮਤਲਬ ਕਿ ਜੇ ਫਾਉਂਟ ਦੇਖੋਗੇ ਜਾਂ ਕਿੱਦਾਂ ਬੰਦਾ ਸਿਆਣ ਲੈਂਦਾ ਜਿਹੜਾ ਕੋਈ ਮਾੜਾ ਮੋਟਾ ਇਹਨਾਂ ਚੀਜ਼ਾਂ ਦੇ ਵਿੱਚੋਂ ਵਿਚਰਿਆ, ਤਾਂ ਇਹ ਤਾਂ ਸਾਫ਼ ਹੋ ਗਿਆ ਸੀਗਾ। ਪਰ ਕਮਾਲ ਦੀ ਗੱਲ ਇਹ ਆ ਕਿ ਹੁਣ ਉਹ ਆਪ ਬੀਬੀ ਜੀ ਸਾਹਮਣੇ ਆਉਣ ਦੀ ਥਾਂ ਤੇ ਫਾਈਨੈਂਸ ਮਿਨਿਸਟਰ ਚੀਮਾ ਜੀ ਸਾਹਮਣੇ ਆ ਕੇ ਉਹਨਾਂ ਦੀ ਥਾਂ ਸਫਾਈ ਦਿੰਦੇ, ਇਹ ਬੜੀ ਹੈਰਾਨਗੀ ਵਾਲੀ ਗੱਲ ਹੈ। ਤੋ ਇਹਨਾਂ ਨੇ ਸਫਾਈ ਦਿੱਤੀ ਹੈ ਕਿ ਦੇਖੋ ਜੀ ਸਾਡੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਲੋਕ ਕਿਉਂ ਕਰਦੇ। ਬਿਲਕੁਲ ਇਹ ਜਿੱਦਾਂ ਵੀ ਚਿੱਠੀ ਕਿਸੇ ਨੇ ਕਿਸੇ ਵੀ ਭਾਵਨਾ ਦੇ ਤਹਿਤ ਇਹ ਅੱਗੇ ਵਾਇਰਲ ਕੀਤੀ ਹੈ, ਗਲਤ ਆ। ਪਰ ਇਹ ਸਿਲਸਿਲਾ ਸ਼ੁਰੂ ਕਿੱਥੋਂ ਹੋਇਆ ਸੀਗਾ? ਤੁਹਾਡੇ ਬੰਦਿਆਂ ਨੇ ਜਦ ਤੁਹਾਡੇ ਹੱਕ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਘੜ ਕੇ ਪਾਈਆਂ, ਜਦੋਂ ਤੁਸੀਂ ਮਤਲਬ ਕਿ ਸੱਤਾ ਲਈ ਸੰਘਰਸ਼ ਕਰ ਰਹੇ ਸੀਗੇ, ਤਾਂ ਤੁਸੀਂ ਕਦੇ ਵੀ ਇਹਨਾਂ ਚੀਜ਼ਾਂ ਦੇ ਖਿਲਾਫ ਨਹੀਂ ਬੋਲੇ। ਜਦੋਂ ਪੱਤਰਕਾਰਾਂ ਨੂੰ ਟਰੋਲ ਕੀਤਾ ਜਾਂਦਾ ਸੀਗਾ, ਫੋਟੋਆਂ ਐਡਿਟ ਕੀਤੀਆਂ ਜਾਂਦੀਆਂ ਸੀਗੀਆਂ, ਜਦੋਂ ਆਪੋਜੀਸ਼ਨਸ ਦੇ ਜਿਹੜੇ ਜਿੰਨੇ ਵੀ ਲੀਡਰ ਹੋਏ ਉਹਨਾਂ ਦੇ ਵਿੱਚੋਂ ਕਿਸੇ ਨੂੰ ਟਰੋਲ ਕੀਤਾ ਜਾਂਦਾ ਸੀਗਾ, ਤੁਸੀਂ ਕਦੇ ਨਹੀਂ ਬੋਲੇ, ਕਦੇ ਨਹੀਂ ਬੋਲੇ ਜੀ। ਤੋ ਇਹਨਾਂ ਚੀਜ਼ਾਂ ਤੇ ਬੋਲਣਾ ਬਣਦਾ ਹੈ। ਅਸੀਂ ਜਿੱਦਾਂ ਕਹਿ ਰਹੇ ਹਾਂ ਕਿ ਗਲਤ ਆ ਤੇ ਇਸ ਤਰ੍ਹਾਂ ਕਰਨ ਵਾਲੇ ਵੀ ਜਿਹੜੇ ਆ ਉਹ ਵੀ ਗਲਤ ਕਰ ਰਹੇ ਆ ਕਿ ਜਿਹੜੇ ਸ਼ੇਅਰ ਕਰ ਰਹੇ ਦੱਬ ਕੇ ਕਿ ਸਿਰਫ ਇਹ ਆਮ ਆਦਮੀ ਪਾਰਟੀ ਦੇ ਉਲਟ ਜਾਂਦਾ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਉਲਟ ਹੈ ਜੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਉਦੋਂ ਵੀ ਗਲਤ ਸੀ ਤੇ ਅੱਜ ਵੀ ਗਲਤ ਤੇ ਗਲਤ ਰਹਿਣਗੀਆਂ ਵੀ। ਪਰ ਉਹ ਨਜ਼ਰੀਆ ਹੈ ਤੁਹਾਡਾ ਕਿ ਤੁਸੀਂ ਕਿੱਥੇ ਖੜ ਕੇ ਉਹਨੂੰ ਗਲਤ ਮੰਨਦੇ ਹੋ, ਕਿੱਥੇ ਖੜ ਕੇ ਤੁਸੀਂ ਕਹਿੰਦੇ ਹੋ ਕਿ ਚੱਲਣ ਦੇ ਜਿੱਦਾਂ ਚੱਲਦਾ ਰੱਬ ਨੇ ਦਿੱਤੀਆਂ ਗਾਜਰਾਂ ਰੰਭਾ ਪਿੱਛੇ ਰੱਖੀਆਂ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟੂ ਜੀ ਗੱਲ ਕਰੀਏ ਇੰਪਰੂਵਮੈਂਟ ਟਰਸਟਾਂ ਦੀ। ਹੁਣ ਕਈ ਹੋਰ ਇੰਪਰੂਵਮੈਂਟ ਟਰਸਟਾਂ ਵੀ ਸਰਕਾਰ ਦੇ ਰਡਾਰ ਤੇ ਆ ਜੀ। ਤਾਂ ਦੇਖੋ ਇਹਨਾਂ ਦਾ ਅੱਗੇ ਵੀ ਚਰਚਾ ਚੱਲਿਆ ਸੀਗਾ, ਜਦੋਂ ਨਵਜੋਤ ਸਿੰਘ ਸਿੱਧੂ ਸੀਗਾ ਉਦੋਂ ਵੀ ਕੁਝ ਚਰਚੇ ਚੱਲੇ ਸੀ, ਉਸ ਤੋਂ ਬਾਅਦ ਵੀ ਚੱਲੇ ਆ। ਹੁਣ ਲੁਧਿਆਣੇ ਵਾਲੀ ਗ੍ਰਿਫਤਾਰੀ ਤੋਂ ਬਾਅਦ ਤਾਂ ਫਿਰ ਥੋੜਾ ਜਿਹਾ ਜ਼ਿਆਦਾ ਕੰਮ ਤੱਤਾ ਹੋ ਗਿਆ। ਤਾਂ ਬਹਰਹਾਲ ਕੁਝ ਹੋਰ ਇੰਪਰੂਵਮੈਂਟ ਟਰਸਟਾਂ ਜਿਹੜੀਆਂ ਨੇ ਉਹ ਨਿਸ਼ਾਨੇ ਤੇ ਨੇ, ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇਹ ਪਹਿਲਾਂ ਵੀ ਚਰਚਾਵਾਂ ਚੱਲੀਆਂ ਸੀ। ਸਿੱਧੂ ਵੇਲੇ ਜੇ ਆਪਾਂ ਦੇਖੀਏ ਤਾਂ ਉਸ ਟਾਈਮ ਵੀ ਇੱਕ ਫਾਈਲ ਦੀ ਹਿਲਜੁਲ ਹੋਈ ਸੀਗੀ ਜਦੋਂ ਇਹ ਸਥਾਨਕ ਸਰਕਾਰਾਂ ਦੇ ਮੰਤਰੀ ਸੀਗੇ। ਤਾਂ ਮੇਨ ਗੱਲ ਕੀ ਹੈ ਕਿ ਦੇਖੋ ਇਹ ਤਾਂ ਵੈਸੇ ਹੇਰਾਫੇਰੀਆਂ ਵੱਖੋ ਵੱਖਰੀ ਕਿਸਮ ਦੀਆਂ ਹੁੰਦੀਆਂ ਨੇ, ਪਰ ਇੱਕ ਕਾਮਨ ਚੀਜ਼ ਜਿਹੜੀ ਇੰਪਰੂਵਮੈਂਟ ਟਰਸਟਾਂ ਦੇ ਵਿੱਚੋਂ ਵਿਵਾਦਤ ਨਿਕਲਦੀ ਹੈ ਉਹ ਨਿਕਲਦੀ ਹੈ ਕਿ ਪਲਾਟ ਜਿਹੜੇ ਵੰਡੇ ਜਾਂਦੇ ਨੇ ਗਾ ਜੀ, ਜਿਸ ਤਰ੍ਹਾਂ ਦੇ ਉਹ ਲਾਭਪਾਤਰੀਆਂ ਕੋਲ ਜਾਣੇ ਚਾਹੀਦੇ ਆ ਜਾਇਜ਼ ਤੌਰ ਤੇ, ਤਾਂ ਉਹ ਕੀ ਹੈ ਕਿ ਗਾਂ ਫਿਰ ਉਹ ਬਾਜ਼ਾਰ ਦੇ ਰਾਹੀਂ ਚਲੇ ਜਾਂਦੇ ਆ ਉਹਨਾਂ ਥਾਵਾਂ ਤੇ ਜਿਨ੍ਹਾਂ ਦਾ ਕੋਈ ਹੱਕ ਨਹੀਂ ਬਣਦਾ ਤੇ ਪੈਸਾ ਉਹ ਵਿੱਚੋਂ ਰਸਤੇ ਦੇ ਉੱਪਰ ਜਿਹਦਾ ਹਿੱਸਾ ਹੁੰਦਾ ਤੇ ਉਹ ਚੁੱਕੀ ਜਾਂਦਾ। ਇਸ ਕਰਕੇ ਇੰਪਰੂਵਮੈਂਟ ਟਰਸਟਾਂ ਜਿਹੜੀਆਂ ਇਸ ਵੇਲੇ ਰਡਾਰ ਤੇ ਤਾਂ ਹੈ ਜੀ। ਹੋਰ ਵੀ ਮਤਲਬ ਕਿ ਜਿੱਦਾਂ ਲਾ ਲਓ ਕਿ ਪੰਜਾਬ ਦੇ ਵਿੱਚ ਜਿਹੜੀਆਂ ਇੰਪਰੂਵਮੈਂਟ ਟਰਸਟਾਂ ਹੈਗੀਆਂ ਨੇ ਤਾਂ ਉਹਦੇ ਵਿੱਚ ਹੁਣ ਕਿਹਦੀ ਵਾਰੀ ਆਉਂਦੀ ਹੈ, ਕੀ ਖੰਗਾਲਿਆ ਜਾਂਦਾ ਹੈ, ਕੀ ਉਹਦੇ ਵਿੱਚੋਂ ਫੋਲਿਆ ਜਾਂਦਾ, ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤਾਂ ਕਾਮਨ ਇੱਕ ਹੀ ਵਿਵਾਦ ਨਿਕਲਦਾ ਹੈ, ਚਾਹੇ ਉਹ ਕੋਈ ਵੀ ਇੰਪਰੂਵਮੈਂਟ ਟਰਸਟ ਹੋਵੇ ਤਾਂ ਪਲਾਟ ਦਾ ਜ਼ਰੂਰ ਨਿਕਲਦਾ ਹੈ। ਤਾਂ ਹੁਣ ਪਲਾਟ ਦੇ ਉੱਤੇ ਕੀ ਕੋਈ ਗਾਜ਼ ਡਿੱਗਦੀ ਹੈ, ਕੀ ਇਨਕੁਆਇਰੀ ਹੁੰਦੀ ਹੈ, ਕਿਹਦੀ ਹੋਰ ਹੁੰਦੀ ਹੈ। ਸੋ ਪਟਿਆਲਾ, ਬਠਿੰਡਾ, ਅੰਮ੍ਰਿਤਸਰ ਇਹਨਾਂ ਟਰਸਟਾਂ ਦੀਆਂ ਫਾਈਲਾਂ ਜਿਹੜੀਆਂ ਹੋ ਸਕਦਾ ਆਉਣ ਵਾਲੇ ਸਮੇਂ 'ਚ ਖੁੱਲ ਜਾਣ। ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ 2018 ਦੇ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਦੀ ਇੰਪਰੂਵਮੈਂਟ ਟਰਸਟ ਦੀ ਜਿਹੜੀ ਇਹ ਸਾਰੀ ਕਾਰਗਰਦਗੀ ਸੀਗੀ ਉਹ ਉਦੋਂ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਤੁਰੀ ਸੀ, ਖੁੱਲੀ ਸੀਗੀ, ਪਰ ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਬ ਦਿੱਤੀਆਂ ਗਈਆਂ ਤੇ ਉਹਦਾ ਖਮਿਆਜ਼ਾ ਵੀ ਉਹਨਾਂ ਨੂੰ ਦੱਬਣ ਵਾਲਿਆਂ ਨੂੰ ਭੁਗਤਣਾ ਹੀ ਪਿਆ ਤੁਹਾਡੇ ਸਾਹਮਣੇ। ਜੀ ਜਾਂਦਿਆਂ ਦੀ ਗੱਲ ਕਰ ਲਈਏ ਮਿੰਟੂ ਜੀ ਕੌਮੀ ਪੋਲਿਟਿਕਸ ਦੀ। ਨਿਤਿਸ਼ ਕੁਮਾਰ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਉਹ ਮੋਦੀ ਹੋਰਾਂ ਨਾਲ ਰੁੱਸ ਗਿਆ। ਤੁਸੀਂ ਤਾਂ ਕਿਸੇ ਵਾਹਵਾ ਜਾਣਦੇ, ਵੈਸੇ ਦੋਵਾਂ ਲੀਡਰਾਂ ਦੇ ਵਿੱਚ ਰੁੱਸੇ ਗਿਲੇ ਚੱਲਦੇ ਰਹੇ ਆ ਮੇਰੇ ਖਿਆਲ 'ਚ ਪੁਰਾਣੇ ਵੀ।
ਬੜਾ ਬੜਾ ਇਹਨਾਂ ਦਾ ਜੀ, ਤਾਂ ਮਤਲਬ ਕਿ ਮੇਰੇ ਖਿਆਲ ਦੇ ਨਾਲ ਇੱਕ ਕਿਸੇ ਘਰ ਦੇ ਵਿੱਚ ਇੰਨੀ ਵਾਰੀ ਪਤੀ ਪਤਨੀ ਨਹੀਂ ਲੜੇ ਹੋਣੇ ਜਿੰਨੀ ਵਾਰੀ ਆਪਸ ਦੇ ਵਿੱਚ ਇਹ ਝਗੜੇ ਨੇ। ਜੀ। ਖੈਰ ਉਹ ਲੰਮੇ ਚੌੜੇ ਕਿੱਸੇ ਨੇ, ਹੂੰ, ਕਿਸੇ ਦਿਨ ਫਿਰ ਆਪਾਂ ਫੋਲਾਂਗੇ। ਜੀ। ਤਾਂ ਗੱਲ ਇਹ ਆ ਕਿ ਇਸ ਵੇਲੇ ਫਿਰ ਇੱਕ ਵਾਰੀ ਨਿਤਿਸ਼ ਕੁਮਾਰ ਜਿਹੜੇ ਆ ਉਹ ਖਫਾ ਨਜ਼ਰ ਆ ਰਹੇ ਆ, ਔਰ ਹੂੰ, ਅੱਜ ਦੀ ਜਿਹੜੀ ਇਹਨਾਂ ਦੀ ਪਾਰਟੀ ਦੀ ਇੱਕ ਸਟੇਟਮੈਂਟ ਆ ਕਾਫੀ ਕਹ ਲਓ ਕਿ ਕਾਬਲੇ ਗੌਰ ਆ, ਜੀ। ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਆਪਣੇ ਹੀ ਇੱਕ ਲੀਡਰ ਨੇ ਕਿਹਾ ਹੈ, ਜਨਤਾ ਦਲ ਯੂਨਾਈਟਿਡ ਦੇ ਜਿਹੜੇ ਲੀਡਰ ਨੇ, ਹੂੰ, ਲਲਨ ਸਿੰਘ, ਉਹਨਾਂ ਨੇ ਵੀ ਕਿਹਾ ਕਿ ਸੀਐਮ ਨਿਤਿਸ਼ ਦੇ ਖਿਲਾਫ ਉਹ ਜਿਵੇਂ ਕਹਿੰਦੇ ਨੇ षड्यंत्र ਹੋਇਆ ਹੈ। ਹੂੰ, ਹੂੰ। ਤਾਂ ਇਹ ਬਹੁਤ ਵੱਡੀ ਸਟੇਟਮੈਂਟ ਆ। ਤਾਂ ਜੀ, ਗੱਲ ਇਹ ਆ ਕਿ ਨਿਤਿਸ਼, ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਿਹਾਰ ਦੇ ਵਿੱਚ ਵੱਡਾ ਚਿਹਰਾ ਸੀਗਾ। ਜੀ। ਮੋਦੀ ਸਾਹਿਬ ਦੇ ਨਾਲ ਪਹਿਲਾਂ ਇਹਨਾਂ ਦੀ ਅਣਬਣੀ ਰਹੀ ਹੈ। ਹੂੰ, ਪਰ ਹੁਣ ਜਿਹੜੀ ਇਸ ਵੇਲੇ ਸੂਰਤ-ਏ-ਹਾਲ ਹੈ ਜਾਂ ਤਾਜ਼ਾ ਤਰੀਨ ਜੋ ਉੱਥੇ ਚੱਲਦੀ ਪਈ ਹੈ ਰਾਜਨੀਤੀ, ਉਹਦਾ ਇੱਕ ਵੱਡਾ ਜਿਹੜਾ ਕਾਰਨ ਦੇਖੋਗੇ ਤੁਸੀਂ ਸਮਝੋਗੇ ਤਾਂ ਉਹ ਜੀ। ਇਹ ਆ ਕਿ ਇਹਨਾਂ ਦੀਆਂ ਸੀਟਾਂ ਐਤਕੀ ਘਟ ਗਈਆਂ ਸਨ, ਜਿਹੜਾ ਇਲੈਕਸ਼ਨ ਪਿੱਛੇ ਹੋਇਆ। ਹੂੰ, ਉਸ ਤੋਂ ਬਾਅਦ ਬੇਸ਼ੱਕ ਚੀਫ ਮਿਨਿਸਟਰ ਬਣ ਗਿਆ ਨਿਤੀਸ਼, ਹੂੰ। ਪਰ ਉਹ ਫ੍ਰੀ ਹੈਂਡ ਨਹੀਂ ਹੈਗਾ ਉੱਥੇ ਬਿਹਾਰ ਦੇ ਵਿੱਚ, ਜਿਹੜਾ ਫ੍ਰੀ ਹੈਂਡ ਮਤਲਬ ਕਿ ਅੱਗੇ ਨੇ ਵੇਖਿਆ ਜਾ ਹੰਡਾਇਆ ਹੈ। ਜੀ। ਤਾਂ ਦੂਸਰਾ ਇਹ ਹੈ ਕਿ ਚਿਰਾਗ ਪਾਸਵਾਨ ਜਿਸ ਤਰ੍ਹਾਂ ਉੱਥੇ ਖੇਡਿਆ, ਹੂੰ, ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਪਰਦੇ ਦੇ ਪਿੱਛੇ ਚਿਰਾਗ ਪਾਸਵਾਨ ਨੂੰ ਖੜਾ ਕਰ ਦਿੱਤਾ ਗਿਆ, ਸਾਡਾ ਨੁਕਸਾਨ ਕਰਾਉਣ ਵਾਸਤੇ, ਤਾਂ ਕਿ ਹੂੰ, ਅਸੀਂ ਇੱਕ ਵੱਡੀ ਧਿਰ ਵਜੋਂ ਨਾ ਉੱਭਰ ਸਕੀਏ। ਦੋ ਤਿੰਨ ਮੁੱਖ ਕਾਰਨ ਆ, ਬਾਕੀ ਕੁਛ ਇਹਨਾਂ ਦੇ ਉੱਥੇ ਚੱਲਦੇ ਪਏ ਘਪਲੇ ਸ਼ਪਲੇ ਵੀ, ਇੱਕ ਇਹਨਾਂ ਦਾ ਬਹੁਤ ਵੱਡਾ ਲੀਡਰ ਘਿਰਿਆ ਪਿਆ ਮਤਲਬ ਕਿ ਇਹਨਾਂ ਦੇ ਗੱਠਜੋੜ ਦਾ। ਸੋ ਇਹ ਦੋ ਤਿੰਨ ਕਾਰਨ ਆ। ਜੀ। ਸੋ ਇਸ ਕਰਕੇ ਇਹਨਾਂ ਨੇ ਹੁਣ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚੋਂ ਵੀ ਦੂਰੀ ਬਣਾ ਲਈ। ਜੀ। ਮੇਰੇ ਖਿਆਲ ਦੇ ਨਾਲ ਕੈਬਨਿਟ ਦੇ ਵਿੱਚ ਵੀ ਇਹਨਾਂ ਨੇ ਨਾ ਜਾਣ ਦਾ ਫੈਸਲਾ ਕੀਤਾ ਹੈ। ਵੱਡੇ ਹੂੰ, ਐਲਾਨ ਕਰ ਰਹੇ ਨੇ, ਹੂੰ, ਵੱਡੇ ਘਮਸਾਨ ਨੇ, ਵੱਡੇ ਐਲਾਨ ਨੇ। ਤੋ ਹੁਣ ਹਾਲ ਦੀ ਘੜੀ ਭਾਜਪਾ ਥੋੜੀ ਜਿਹੀ ਮਜਬੂਰ ਹੈ ਤੇ ਦੇਖਦੇ ਹਾਂ ਅੱਗੇ ਕੀ ਬਣਦਾ ਹੈ। ਇਸ ਮੌਕੇ ਦਾ ਕੋਈ ਫਾਇਦਾ, ਕਿਉਂਕਿ ਬਿਹਾਰ ਦੀ ਰਾਜਨੀਤੀ ਇਸ ਤਰ੍ਹਾਂ ਦੀ ਹੈ, ਕਿਹੜਾ ਕਿਹਦੇ ਨਾਲ ਰਲ ਜਾਵੇ, ਕਿਹੜਾ ਕਿਹਦੇ ਨਾਲ ਦਗਾ ਕਰ ਜਾਵੇ, ਕੋਈ ਸਮਝ ਨਹੀਂ ਆਉਂਦੀ। ਜੀ। ਤਾਂ ਹੁਣ ਹੋ ਸਕਦਾ ਕੱਲ ਨੂੰ ਕੁਝ ਹੋਰ ਵੱਡਾ ਵਾਪਰ ਜਾਵੇ, ਪਰ ਨਿਤਿਸ਼ ਦੀ ਇਹ ਨਾਰਾਜ਼ਗੀ ਜਿਹੜੀ ਹੈ ਉਹ ਇਸ ਵੇਲੇ ਕੌਮੀ ਪੋਲਿਟਿਕਸ ਦੇ ਵਿੱਚ ਬੜਾ ਹੌਟ ਮੁੱਦਾ ਬਣਿਆ ਹੋਇਆ ਹੈ। ਹੂੰ, ਜੀ, ਜੀ, ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਤੁਹਾਨੂੰ ਦਿੰਦੇ ਚੱਲਾਂਗੇ ਖਾਸ ਜਾਣਕਾਰੀਆਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਖਬਰਾਂ ਦੇ ਇਸ ਹਿੱਸੇ ਦੇ ਵਿੱਚ ਗੱਲ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਰੁਖ ਕਰਾਂਗੇ ਫਗਵਾੜਾ ਦਾ। ਫਗਵਾੜਾ ਦੇ ਵਿੱਚ ਖੰਡ ਮਿੱਲ ਦੇ ਕੋਲ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਵੱਲੋਂ ਗੰਨਾ ਉਤਪਾਦਕਾਂ ਦੇ 75 ਕਰੋੜ ਰੁਪਏ ਦੇ ਬਕਾਏ ਦੇ ਭੁਗਤਾਨ ਦੇ ਵਿੱਚ ਕੀਤੀ ਜਾ ਰਹੀ ਬੇਵਜ੍ਹਾ ਦੇਰੀ ਦੇ ਰੋਸ ਵਜੋਂ ਕੌਮੀ ਮਾਰਗ ਤੇ ਜਾਮ ਲਾ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਝੰਡੇ ਹੇਠ ਕਿਸਾਨਾਂ ਨੇ ਕੌਮੀ ਮਾਰਗ ਨੰਬਰ 1 ਦੇ ਲੁਧਿਆਣਾ ਜਲੰਧਰ ਸੈਕਸ਼ਨ ਦੇ ਇੱਕ ਪਾਸੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ, ਜਦਕਿ ਸੜਕ ਦਾ ਦੂਜਾ ਪਾਸਾ ਖੁੱਲਾ ਛੱਡਿਆ ਹੋਇਆ। ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਿਆਸਤਦਾਨਾਂ ਦੀ ਕੀਤੀ ਜਾ ਰਹੀ ਘੇਰਾਬੰਦੀ ਦੇ ਤਹਿਤ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਤੋਂ ਮੰਗ ਕੀਤੀ ਹੈ ਕਿ ਉਹ ਬਿਜਲੀ ਬਿੱਲ ਦਾ ਪੂਰਨ ਰੂਪ ਦੇ ਵਿੱਚ ਵਿਰੋਧ ਕਰੇ। ਜਥੇਬੰਦੀ ਦੀ ਇਹ ਮੰਗ ਹੈ ਕਿ ਇਸ ਬਿੱਲ ਨੂੰ ਪੂਰਨ ਰੂਪ ਦੇ ਵਿੱਚ ਰੱਦ ਕਰਨ ਦੇ ਲਈ ਕਿਸਾਨਾਂ ਦੀ ਮੰਗ ਨੂੰ ਜ਼ੋਰਦਾਰ ਢੰਗ ਦੇ ਨਾਲ ਚੁੱਕਣ। ਜਥੇਬੰਦੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਖੁਦ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਵਾਲੇ ਆਗੂ ਦੱਸਦੇ ਨੇ ਤੇ ਇਸ ਦੇ ਤਹਿਤ ਉਹਨਾਂ ਨੂੰ ਇਸ ਬਿੱਲ ਦੇ ਵਿਰੋਧ ਦੇ ਵਿੱਚ ਸਖਤ ਸਟੈਂਡ ਲੈਣਾ ਚਾਹੀਦਾ ਹੈ। ਕਈ ਹੋਰ ਇਹਨਾਂ ਦੇ ਜਿਹੜੇ ਪ੍ਰੈਸ ਸੈਕਟਰੀ ਨੇ ਜਾਂ ਇਹਨਾਂ ਦੇ ਜਿਹੜੇ ਆਗੂ ਨੇ, ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜਾ ਅਕਾਲੀ ਦਲ ਹੈ, ਇਹਨਾਂ ਦੇ ਦੋਵੇਂ ਆਗੂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ, ਇਹ ਦੋਨੇ ਬਿਜਲੀ ਬਿੱਲ ਦਾ ਸਖਤ ਵਿਰੋਧ ਕਰਨ। ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਤੇ ਡਟੇ ਹੋਏ ਸਨ ਤਾਂ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਆਗੂਆਂ ਦੀਆਂ ਮੰਗਾਂ ਮੰਨਣ ਦਾ ਲਿਖਤੀ ਵਾਅਦਾ ਕੀਤਾ ਸੀ, ਜਿਸ ਦੇ ਵਿੱਚ ਬਿਜਲੀ ਬਿੱਲ ਨੂੰ ਸੰਸਦ ਦੇ ਵਿੱਚ ਨਾ ਪੇਸ਼ ਕਰਨ ਸੰਬੰਧੀ ਸਹਿਮਤੀ ਵੀ ਜਿਹੜੀ ਆ ਉਹ ਸ਼ਾਮਲ ਸੀ। ਹੁਣ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਉਲੀਕਿਆ ਜਾਵੇਗਾ। ਪੰਜਾਬ ਦੇ ਵਿੱਚ ਪਹਿਲੇ ਬਿਜਲੀ ਬੋਰਡ ਨੂੰ ਤੋੜ ਕੇ ਕਾਰਪੋਰੇਸ਼ਨ ਬਣਾਇਆ ਗਿਆ ਤੇ ਹੁਣ ਕਾਰਪੋਰੇਸ਼ਨ ਨੂੰ ਤੋੜ ਕੇ ਵੱਡੇ ਘਰਾਂ ਦੀ ਮਲਕੀਅਤ ਬਣਾਉਣ ਦੀ ਤਿਆਰੀ ਲਗਾਤਾਰ ਸ਼ੁਰੂ ਕੀਤੀ ਹੋਈ ਹੈ। ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਪਹਿਲਾਂ ਵੀ ਸੁਣਿਆ ਹੋਣਾ ਹੈ, ਜਿਸ ਦਿਨ ਐਮਐਸਪੀ ਦੀ ਕਮੇਟੀ ਨੂੰ ਲੈ ਕੇ ਰਫੜ ਪਿਆ ਸੀ, ਉਸੇ ਦਿਨ ਤੋਂ ਵੀ ਆਪਾਂ ਐਮਐਸਪੀ ਦੀ ਕਮੇਟੀ ਬਾਰੇ ਜ਼ਿਕਰ ਕੀਤਾ। ਲਗਾਤਾਰ ਕਿਸਾਨ ਆਗੂਆਂ ਦੀਆਂ ਰਾਇਆਂ ਜਾਂ ਸਾਡੇ ਜਿਹੜੇ ਨਿਊਜ਼ ਐਨਾਲਿਸਟ ਨੇ, ਉਹਨਾਂ ਨੇ ਵੱਖ-ਵੱਖ ਪੱਖਾਂ ਤੋਂ ਇਹਦੇ ਬਾਰੇ ਤਫਸੀਲ ਦੇ ਨਾਲ ਆਪਾਂ ਚਰਚਾ ਕੀਤੀ ਪੰਜਾਬੀ ਰੇਡੀਓ ਯੂਐਸਏ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ। ਤਾਂ ਹੁਣ ਇਹ ਦੂਜਾ ਜਿਹੜਾ ਵਾਅਦਾ ਹੈ ਸਰਕਾਰ ਦਾ, ਜਿਹਤੋਂ ਹੁਣ ਮੋਦੀ ਸਰਕਾਰ ਭੱਜ ਰਹੀ ਹੈ। ਸਰਕਾਰ ਦੇ ਜਿਹੜੇ ਸਮਰਥਕ ਨੇ, ਲੋਕ ਤਾਂ ਖੈਰ ਉਹਨਾਂ ਨੂੰ ਭਗਤ ਵੀ ਕਹਿ ਦਿੰਦੇ ਨੇ, ਪਰ ਆਪਾਂ ਸਮਰਥਕ ਕਹਿ ਦਿੰਦੇ ਹਾਂ ਚਲੋ, ਉਹ ਹਮੇਸ਼ਾ ਮੋਦੀ ਸਰਕਾਰ ਦਾ ਪੱਖ ਪੂਰਦੇ ਰਹਿੰਦੇ ਨੇ, ਬਜਾਏ ਤੱਥਾਂ ਨੂੰ ਪੜਚੋਲਣ ਦੇ, ਬਜਾਏ ਕਿਸੇ ਚੀਜ਼ ਨੂੰ ਐਨਾਲਾਈਜ਼ ਕੀਤੇ, ਕਿਸੇ ਵੀ ਚੀਜ਼ ਦੀ ਪੜਚੋਲ ਕੀਤੇ। ਹੁਣ ਉਹ ਕਹਿਣਗੇ ਕਿ ਮੋਦੀ ਸਾਹਿਬ ਤਾਂ ਜਿਹੜੇ ਆ ਉਹ ਕਿਸਾਨਾਂ ਦੇ ਬੜੇ ਮਤਲਬ ਹਮਦਰਦੀ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਨੇ। ਜਦਕਿ ਜਿਹੜੀ ਫੈਕਟ ਆ ਉਹ ਇਹ ਹੈ ਕਿ ਮੋਦੀ ਸਰਕਾਰ ਹੌਲੀ-ਹੌਲੀ ਕਰਕੇ ਕਿਸਾਨਾਂ ਦੇ ਜਿਹੜੇ ਹੱਕ ਹਕੂਕ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਉਹਨਾਂ ਨੂੰ ਦਰਕਿਨਾਰ ਹੀ ਨਹੀਂ ਕਰ ਰਹੀ, ਸਗੋਂ ਉਲਟਾ ਕਾਰਪੋਰੇਟੀ ਪੱਖੀ ਨੀਤੀਆਂ ਬਣਾ ਕੇ ਕਿਸਾਨਾਂ ਦੀ ਸੰਘੀ ਕੁੱਟ ਰਹੀ ਹੈ। ਸੋ ਇਹ ਸਮਝਣਾ ਚਾਹੀਦਾ ਹੈ ਉਹਨਾਂ ਲੋਕਾਂ ਨੂੰ ਵੀ, ਜਿਹੜੇ ਲੋਕ ਅੰਨ੍ਹੇਵਾਹ ਭਗਤੀ ਦੇ ਵਿੱਚ ਲੀਨ ਹੋ ਕੇ ਸਰਕਾਰ ਦੇ ਸਮਰਥਕ ਨੇ। ਉਹਨਾਂ ਨੂੰ ਚਾਹੀਦਾ ਕਿ ਫੈਕਟ ਚੈੱਕ ਕਰੋ। ਤੁਸੀਂ ਦੇਖੋ ਕਿ ਜੇਕਰ ਬਿਜਲੀ ਦੇ ਬੋਰਡ ਦਾ ਕਾਰਪੋਰੇਸ਼ਨ ਟੁੱਟ ਗਿਆ ਤਾਂ ਵੱਡੇ ਘਰਾਂ ਦੀ ਮਲਕੀਅਤ ਆ ਗਈ, ਤਾਂ ਉਹ ਕਿਵੇਂ ਤੁਹਾਨੂੰ ਆਪਣੇ ਤਰੀਕੇ ਨਾਲ ਬਿਜਲੀ ਦੇਣਗੇ? ਉਹਨਾਂ ਦੀਆਂ ਦਰਾਂ ਹੋਣਗੀਆਂ, ਉਹਨਾਂ ਦੀ ਬਿਜਲੀ ਹੋਊਗੀ, ਜਿੱਥੇ ਚਾਹਣਗੇ ਦੇਣਗੇ, ਜਿੱਥੇ ਮੁਨਾਫਾ ਨਹੀਂ ਹੋਊਗਾ ਉੱਥੇ ਨਹੀਂ ਦੇਣਗੇ। ਸੋ ਇਹ ਹੈ ਹਮੇਸ਼ਾ ਇੱਕ ਲੀਹ ਕੁੱਟਣ ਨਾਲੋਂ ਇਹ ਸਮਝਣਾ ਚਾਹੀਦਾ ਕਿ ਦੂਜਾ ਪਹਿਲੂ ਕੀ ਕਹਿੰਦਾ ਤਸਵੀਰ ਦਾ, ਦੂਜਾ ਪੱਖ ਕੀ ਕਹਿੰਦਾ। ਸੋ ਜਿਹੜੇ ਲੋਕਾਂ ਨੂੰ ਲੱਗਦਾ ਸੀਗਾ ਕਿ ਮੋਦੀ ਸਾਹਿਬ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਿੱਲ ਲਏ ਆ ਵਾਪਸ, ਕਿਸਾਨਾਂ ਦੇ ਹਮਦਰਦ ਹੋਣ ਦੇ, ਤੇ ਬਿੱਲ ਖੇਤੀ ਕਾਨੂੰਨ ਲਿਆਂਦੇ ਕਿਉਂ ਸੀ? ਜੇ ਮੋਦੀ ਸਾਹਿਬ ਇੰਨੇ ਹੀ ਹਮਦਰਦ ਨੇ ਕਿਸਾਨਾਂ ਦੇ, ਤਾਂ ਖੇਤੀ ਕਾਨੂੰਨ ਲਿਆਂਦੇ ਕਿਉਂ ਸੀ? ਜਿੰਨਾ ਨੁਕਸਾਨ 30,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪੰਜਾਬ ਦੇ ਮਾਲਗੇ ਨੂੰ ਹੋਇਆ ਇਸੇ ਦਰਮਿਆਨ, ਤੇ ਜੇਕਰ ਸਰਕਾਰ ਇਹ ਮੰਨ ਚੁੱਕੀ ਹੈ ਕਿ ਕਿਸਾਨਾਂ ਨੂੰ ਇਹ ਬਿੱਲ ਨਹੀਂ ਮਨਜ਼ੂਰ, ਤਾਂ 30,000 ਕਰੋੜ ਰੁਪਈਆ ਪੰਜਾਬ ਦੇ ਖਾਤੇ ਦੇ ਵਿੱਚ ਵੀ ਪਾਵੇ ਕਿ ਅਸੀਂ ਗਲਤ ਬਿੱਲ ਲਿਆਂਦੇ, ਉਹ ਪਸੰਦ ਨਹੀਂ ਸੀ, ਅਸੀਂ ਵਾਪਸ ਲੈਣੇ ਤੇ ਆਹ ਚੁੱਕੋ ਜਿਹੜਾ ਤੁਹਾਡਾ ਨੁਕਸਾਨ ਹੋਇਆ। ਸੋ ਇਹ ਇਸੇ ਤਰੀਕੇ ਨਾਲ ਵੀ ਕਈ ਵਾਰੀ ਗਲਤ ਨੀਤੀਆਂ ਬਣਾ ਕੇ ਲੋਕਾਂ ਨੂੰ ਉਲਝਾ ਕੇ ਇਸੇ ਤਰ੍ਹਾਂ ਰਾਜਾਂ ਦੇ ਸਰਮਾਏ ਦਾ ਨੁਕਸਾਨ ਕੀਤਾ ਜਾਂਦਾ ਹੈ। ਪਰ ਸਾਡੇ ਜਿਹੜੇ ਲੀਡਰ ਨੇ ਉਹ ਬਿਜ਼ੀ ਨੇ ਬਸ ਇੱਕ ਦੂਜੇ ਨੂੰ ਠੇਬੀ ਲਾਉਣ ਦੇ ਵਿੱਚ। ਉਹ ਕਹਿੰਦਾ ਫਲਾਨਾ ਮਾੜਾ, ਉਹ ਕਹਿੰਦਾ ਫਲਾਨਾ ਮਾੜਾ। ਇਹ ਸਿਰਫ ਵਿਅਕਤੀਗਤ ਹਮਲਿਆਂ ਉੱਤੇ ਜਿਹੜੇ ਸੀਮਤ ਆ, ਜਿਵੇਂ ਮਾਲਵਿੰਦਰ ਕੰਗ ਦੀ ਗੱਲ ਕਰਕੇ ਹਟੇ ਆ, ਉਸੇ ਤਰ੍ਹਾਂ। ਪਰ ਇਹ ਸਰਕਾਰਾਂ ਵਿਅਕਤੀਗਤ ਮਸਲਿਆਂ 'ਚ ਨਹੀਂ ਪੈਂਦੀਆਂ ਹੁੰਦੀਆਂ। ਸਰਕਾਰਾਂ ਕਦੇ ਵੀ ਲੋਕਾਂ ਵਾਂਗੂ ਟਰੀਟ ਨਹੀਂ ਕਰਦੀਆਂ ਹੁੰਦੀਆਂ। ਸਰਕਾਰਾਂ ਨਾਲ ਸਿਆਸਤਦਾਨ, ਲੋਕ ਹੋਰ ਚੀਜ਼ ਹੁੰਦੇ ਨੇ, ਲੋਕ ਆਜ਼ਾਦ ਹੁੰਦੇ ਨੇ, ਸਰਕਾਰਾਂ ਕਿਸੇ ਸਿਸਟਮ ਤਹਿਤ ਚੱਲਦੀਆਂ ਨੇ।
ਸਰਕਾਰਾਂ ਲੋਕਾਂ ਵਾਂਗੂ ਕਦੇ ਨਹੀਂ ਟਰੀਟ ਕਰ ਸਕਦੀਆਂ। ਸਰਕਾਰਾਂ ਦਾ ਵਿਹਾਰ ਲੋਕਾਂ ਵਾਂਗੂ ਨਹੀਂ ਹੁੰਦਾ। ਸਰਕਾਰਾਂ ਦਾ ਜਿਹੜਾ ਕਾਊਂਟਰ ਹੁੰਦਾ ਲੋਕਾਂ ਵਾਂਗੂ ਨਹੀਂ ਹੁੰਦਾ। ਉਹਨਾਂ ਦਾ ਆਪਦਾ ਇੱਕ ਸਿਸਟਮ ਹੁੰਦਾ। ਸੋ ਇਹ ਆਪਣੇ ਸਾਹਮਣੇ ਆ। ਦੂਜਾ ਜਿਹੜਾ ਵਾਅਦਾ ਉਹ ਮੋਦੀ ਸਾਹਿਬ ਦਾ ਉਹ ਆਪਣੇ ਵਾਅਦੇ ਵਫ਼ਾ ਨਹੀਂ ਹੋ ਰਹੇ। ਵੈਸੇ ਕਈ ਰੌਸ਼ਨ ਦਿਮਾਗ ਲੋਕਾਂ ਨੂੰ ਤਾਂ ਚਾਨਣਾ ਪਹਿਲਾਂ ਤੋਂ ਹੀ ਹੈ, ਪਰ ਕਈਆਂ ਦੇ ਭੁਲੇਖੇ ਹੌਲੀ-ਹੌਲੀ ਨਿਕਲ ਰਹੇ ਨੇ। ਖ਼ਾਸ ਗੱਲ ਇਹ ਹੈ ਕਿ ਪੰਜਾਬ ਦਾ ਇੱਕ ਵੀ ਲੀਡਰ ਜਿਹੜਾ ਉਹ ਭਾਜਪਾ ਦੀਆਂ ਨੀਤੀਆਂ ਦੀ ਗੱਲ ਕਦੇ ਨਹੀਂ ਕਰਦਾ। ਗਲਤ ਨੀਤੀਆਂ ਦੀ ਗੱਲ, ਕਾਰਪੋਰੇਟੀ ਨੀਤੀਆਂ ਦੀ ਗੱਲ, ਨਾ ਕੋਈ ਕਾਂਗਰਸ ਵਾਲਾ, ਨਾ ਕੋਈ ਅਕਾਲੀ ਦਲ 'ਚੋਂ, ਨਾ ਆਮ ਆਦਮੀ ਪਾਰਟੀ ਵਾਲਾ। ਇੱਕ ਵੀ ਲੀਡਰ ਜਿਹੜਾ ਉਹ ਮੋਦੀ ਸਾਹਿਬ ਦਾ ਵਿਰੋਧ ਨਹੀਂ ਕਰਦਾ, ਜਿਵੇਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਕਰਦੇ ਰਹੇ ਆ, ਜਾਂ ਜਿਵੇਂ ਕਈ ਵਾਰੀ ਅਰਵਿੰਦ ਕੇਜਰੀਵਾਲ ਵੀ ਕਰ ਜਾਂਦੇ ਆ ਮੋਦੀ ਦੀਆਂ ਨੀਤੀਆਂ ਦਾ ਵਿਰੋਧ। ਕਈ ਵਾਰੀ ਹੁਣ ਨਿਤਿਸ਼ ਕੁਮਾਰ ਨੂੰ ਤੁਸੀਂ ਦੇਖਿਆ ਕਰੋਗੇ, ਨਿਤਿਸ਼ ਕੁਮਾਰ ਵੀ ਕਰ ਜਾਂਦੇ ਆ। ਭੁਪੇਸ਼ ਬਘੇਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ, ਉਹ ਵੀ ਬੜੇ ਹਿੱਕ ਠੋਕ ਕੇ, ਠੋਕ ਵਜਾ ਕੇ ਉਹ ਨੀਤੀਆਂ ਦਾ ਵਿਰੋਧ ਕਰ ਜਾਂਦੇ ਆ। ਇੱਕ ਰਾਜਸਥਾਨ ਦਾ ਮੁੱਖ ਮੰਤਰੀ ਹੈ ਕਾਂਗਰਸ ਦਾ, ਅਸ਼ੋਕ ਗਹਿਲੋਤ, ਉਹਦੇ ਘਰੇ ਈਡੀ ਦੇ ਛਾਪੇ ਵੀ ਵੱਜ ਗਏ, ਸੀਬੀਆਈ ਨੇ ਰੇਡਾਂ ਵੀ ਮਾਰ ਲਈਆਂ। ਉਹਨੇ ਕਦੇ ਮੋਦੀ ਸਾਹਿਬ ਦੇ ਸ਼ਾਨ ਦੇ ਵਿਰੁੱਧ, ਸਰਕਾਰ ਦੀ ਪਾਲਿਸੀ ਦੇ ਵਿਰੁੱਧ ਕਦੇ ਨਹੀਂ ਮੂੰਹ ਖੋਲ੍ਹਿਆ। ਹੁਣ ਉਹਨਾਂ ਦੀ ਕਮਜ਼ੋਰੀ ਕੀ ਹੈ? ਕੈਪਟਨ ਸਾਹਿਬ ਵਾਂਗੂ ਇਹ ਤਾਂ ਉਹੀ ਦੱਸ ਸਕਦੇ ਆ। ਖੈਰ, ਆਪਾਂ ਰੁੱਖ ਕਰੀਏ ਫਰੀਦਕੋਟ ਦਾ, ਜਿੱਥੇ ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਦੇ ਵਿੱਚ ਨਸ਼ੇ ਦੀ ਸਪਲਾਈ ਕਰਦੇ ਗ੍ਰਿਫਤਾਰ ਕੀਤੇ ਗਏ ਕੇਂਦਰੀ ਮਾਡਰਨ ਜੇਲ੍ਹ ਦੇ ਡਿਪਟੀ ਸੁਪਰਡੈਂਟ ਵਿਨੇ ਟਾਂਕ ਦੇ ਘਰੋਂ 6 ਲੱਖ ਡਰੱਗ ਮਨੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਡਿਪਟੀ ਜੇਲ੍ਹ ਸੁਪਰਡੈਂਟ ਦੀ ਕਾਰ ਦੇ ਵਿੱਚੋਂ 70,000 ਰੁਪਏ ਨਗਦ ਅਤੇ 3 ਨਵੇਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਡਿਪਟੀ ਜੇਲ੍ਹ ਸੁਪਰਡੈਂਟ ਨੂੰ 70 ਗ੍ਰਾਮ ਸਮੈਕ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਦੇਣ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਮੁਖੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਨੇ ਕਿ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਹੈਰੋਇਨ ਕਿੱਥੋਂ ਮਿਲਦੀ ਸੀ ਅਤੇ ਅੱਗੇ ਉਹ ਕਿਹੜੇ ਕੈਦੀਆਂ ਨੂੰ ਇਹ ਸਪਲਾਈ ਕਰਦਾ ਸੀ। ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਜਦੋਂ ਜਾਣਿਆ ਗਿਆ ਤਾਂ ਉਹ ਕਹਿੰਦੇ ਕਿ ਜੇਲ੍ਹ ਅਧਿਕਾਰੀ ਤੋਂ ਨਸ਼ਾ ਬਰਾਮਦ ਕਰਨ ਵਾਲੇ ਜੇਲ੍ਹ ਵਾਰਡਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕਰਾਂਗੇ। ਇੱਥੇ ਇਹ ਵੀ ਗੱਲ ਦਾ ਜ਼ਿਕਰ ਕਰਦੇ ਚਲੇ ਗਏ ਕਿ ਜਦੋਂ ਜੇਲ੍ਹ ਦੇ ਵਾਰਡਨ ਨੇ ਇਸ ਅਧਿਕਾਰੀ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਮੌਕੇ ਤੋਂ ਭੱਜ ਗਿਆ ਸੀ ਤੇ ਵਾਰਡਨ ਦੇ ਨਾਲ ਧੱਕਾ ਮੁੱਕੀ ਵੀ ਕਰਕੇ ਗਿਆ ਸੀ। ਪੁਲਿਸ ਨੇ ਫਿਰ ਜੇਲ੍ਹ ਅਧਿਕਾਰੀ ਦੇ ਖਿਲਾਫ ਕੁੱਟਮਾਰ ਦੇ ਦੋਸ਼ਾਂ ਤਹਿਤ ਵੀ ਪਰਚਾ ਦਰਜ ਕੀਤਾ ਹੈ। ਪੰਜਾਬ ਦੇ ਵਿੱਚ 2018 ਤੋਂ ਲੈ ਕੇ 2020 ਦੇ ਦੌਰਾਨ ਬੱਚਿਆਂ ਦੇ ਖਿਲਾਫ ਜਿਹੜੇ ਜੁਰਮ ਹੋ ਰਹੇ ਨੇ, ਉਹਨਾਂ ਦੇ ਰੋਜ਼ਾਨਾ 6 ਤੋਂ ਵੱਧ ਕੇਸ ਸਾਹਮਣੇ ਆਏ ਨੇ। ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਰਿਕਾਰਡ ਤੋਂ ਇਹ ਖੁਲਾਸਾ ਹੋਇਆ। ਹਰਿਆਣਾ ਦੇ ਵਿੱਚ ਇਸ ਸਮੇਂ ਦੁੱਗਣੇ ਤੋਂ ਜ਼ਿਆਦਾ ਯਾਨੀ ਕਿ ਔਸਤਨ 13 ਕੇਸ ਰੋਜ਼ਾਨਾ ਰਿਕਾਰਡ ਕੀਤੇ ਗਏ ਨੇ, ਜਿਹੜੇ ਕਿ ਬੱਚਿਆਂ ਦੇ ਖਿਲਾਫ ਜੁਰਮ ਹੁੰਦੇ ਨੇ ਉਹਨਾਂ ਦੇ ਵਿੱਚ। ਕੇਂਦਰੀ ਔਰਤ ਤੇ ਬਾਲ ਵਿਕਾਸ ਮੰਤਰੀ ਸਿਮਰਤੀ ਇਰਾਨੀ ਨੇ ਪ੍ਰਸ਼ਨ ਕਾਲ ਦੇ ਦੌਰਾਨ ਮੈਂਬਰ ਪਾਰਲੀਮੈਂਟ ਨੇ ਚੰਦਰਾਨੀ ਮੁਰਮੂ ਅਤੇ ਗੀਤਾ ਵਿਸ਼ਵਨਾਥ ਵਾਂਗਾ ਉਹਨਾਂ ਵੱਲੋਂ ਯਤੀਮਖਾਨਿਆਂ ਦੇ ਵਿੱਚ ਅਪਰਾਧ ਦਰ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਸੀ ਤਾਂ ਉਸ ਸਵਾਲ ਦੇ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ। ਐਨਸੀਪੀਆਰ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿੱਚ ਬਾਲ ਸੰਭਾਲ ਸੰਸਥਾਨਾਂ ਜਥੇਬੰਦੀਆਂ ਦੇ ਵਿੱਚ ਬੱਚਿਆਂ ਦੇ ਨਾਲ ਬਦਸਲੂਕੀ ਦੇ 34 ਕੇਸ ਮਿਲੇ ਨੇ। ਸੁਪਰੀਮ ਕੋਰਟ ਵੱਲੋਂ ਮਈ 2017 ਦੇ ਵਿੱਚ ਹੁਕਮ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ ਐਨਸੀਪੀਆਰ ਵੱਲੋਂ ਸੀਸੀਆਈ ਦੇ ਜਿਹੜੇ ਅੰਕੜੇ ਉਹਨਾਂ ਦੀ ਘੋਖ ਕੀਤੀ ਗਈ ਸੀ, ਸੀਸੀਆਈ ਮਾਫ ਕਰਨਾ, ਅਤੇ ਰਿਪੋਰਟ ਮਾਰਚ 2020 ਦੇ ਵਿੱਚ ਜਮ੍ਹਾਂ ਕਰਵਾਈ ਗਈ ਸੀ। ਇਹ ਰਿਪੋਰਟ ਸਾਰੇ ਸੂਬਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਨੂੰ ਲੋੜੀਂਦੀਆਂ ਕਾਰਵਾਈਆਂ ਕਰਨ ਦੇ ਲਈ ਭੇਜੀ ਗਈ ਹੈ। ਸਮਾਜਿਕ ਸੁਰੱਖਿਆ ਅਤੇ ਮਹਿਲਾ ਬਾਲ ਤੇ ਵਿਕਾਸ ਵਿਭਾਗ ਦੇ ਡਾਇਰੈਕਟਰ ਏਪੀਐਸ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ 6 ਯਤੀਮਖਾਨੇ ਅਤੇ ਘਰੋਂ ਭੱਜੇ ਬੱਚਿਆਂ ਦੇ ਲਈ ਇੱਕ ਆਸ਼ਰਮ ਹੈ, ਜਿਸ ਦੇ ਵਿੱਚ 200 ਤੋਂ ਵੱਧ ਬੱਚੇ ਨੇ। ਇਸ ਦੇ ਨਾਲ ਹੀ ਯਤੀਮਾਂ ਦੇ ਲਈ 11 ਜ਼ਿਲ੍ਹਿਆਂ ਦੇ ਵਿੱਚ ਐਨਜੀਓਜ਼ ਵੱਲੋਂ ਜਿਹੜੇ ਆਸ਼ਰਮ ਚਲਾਏ ਜਾ ਰਹੇ ਨੇ, ਉਹਨਾਂ ਦੀ ਗਿਣਤੀ 39 ਹੈ ਤੇ ਉਹ ਇਸ ਵੇਲੇ 1291 ਯਾਨੀ ਕਿ ਤਕਰੀਬਨ 1300 ਦੇ ਕਰੀਬ ਬੱਚਿਆਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕਰਦੇ ਨੇ। ਸੋ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ, ਪੰਜਾਬੀ ਖਬਰਾਂ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਤੇ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।